ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ ਤੇ ਕੁਝ ਖਬਰਾਂ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ। ਸਾਡੇ ਅੱਜ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500, ਜਿਨ੍ਹਾਂ ਤੋਂ ਤੁਸੀਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਆ ਜੀ। ਮੈਂਟੂ ਗੁਰਸਰੀਆ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਮੈਂਟੂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਦੀ। ਉਹਨਾਂ ਨੇ ਭਵਿੱਖਬਾਣੀ ਕੀਤੀ ਹੈ ਕਿ SYL ਦਾ ਫੈਸਲਾ ਆਵੇਗਾ, ਉਲਟ ਬਾਦਲ ਦੇਵੇਗਾ ਅਸਤੀਫਾ। ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੋਵੇਂ ਹੀ ਇੱਕੋ ਜਿਹੇ ਆ। ਇੱਕ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਕਹਿਣ ਡਿਆ ਕਿ ਝੋਲਾ 'ਚ ਲੀੜੇ ਪਾ ਕੇ ਤਿਆਰ ਰਹੋ, ਆਪਾਂ ਨੂੰ ਜੇਲ੍ਹਾਂ 'ਚ ਜਾਣਾ ਪੈ ਸਕਦਾ। ਦੂਜਾ ਕੈਪਟਨ ਅਮਰਿੰਦਰ ਸਿੰਘ ਇਹ ਆਖਣ ਡਿਆ ਕਿ ਕਿਸੇ ਵੇਲੇ ਵੀ ਅਸਤੀਫਾ ਦੇ ਸਕਦੇ, ਚੋਣਾਂ ਹੋ ਸਕਦੀਆਂ। ਇਹ ਹੈ ਉਹ ਹੈ ਜੋ ਹੈ, ਦੋਨੇ ਹੀ ਆਪਣੇ ਆਪਣੇ ਥਾਂ ਤੇ ਇਸ ਮੁੱਦੇ ਨੂੰ ਬਣਾ ਰਹੇ ਆ, ਇਸ ਮੁੱਦੇ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਪਏ ਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਇਹ ਭਵਿੱਖਬਾਣੀ ਹੈ, ਇਹ ਭਵਿੱਖਬਾਣੀ ਬੜੇ ਵਿੱਚ ਸਵਾਲ ਵੀ ਲੁਕਾਈ ਬੈਠੀ ਹੈ। ਪਹਿਲੀ ਗੱਲ ਤੇ ਇਹ ਆ ਕਿ ਉੱਥੋਂ ਫੈਸਲਾ ਕੋਈ ਆਉਣਾ ਹੀ ਨਹੀਂ, ਤੇ ਜੇ ਆ ਵੀ ਗਿਆ ਉਹਨਾਂ ਨੇ ਹੋ ਸਕਦਾ ਕਿ 2017 ਤੱਕ ਇਹਨੂੰ ਕੋਈ ਹਨਾ ਬਨਾ ਨਾ ਕਰ ਦੇਣ। ਪਹਿਲੀ ਗੱਲ, ਪੰਜਾਬ ਦੇ ਹੱਕ 'ਚ ਤੇ ਆਉਣਾ ਹੀ ਨਹੀਂ। ਸਾਰੇ ਇਹ ਕੈਪਟਨ ਅਮਰਿੰਦਰ ਸਿੰਘ ਨਹੀਂ ਕਹਿੰਦਾ, ਸਾਰੇ ਹੀ ਕਹਿੰਦੇ ਆ ਜੇ ਪੰਜਾਬ ਦੇ ਹੱਕ 'ਚ ਨਾ ਵੀ ਆਇਆ ਤਾਂ ਵੀ ਉਹਨਾਂ ਨੇ ਉਨੀ ਦੇਰ ਨਹੀਂ ਆਉਣ ਦੇਣਾ ਜਿੰਨੀ ਦੇਰ ਤੱਕ ਆਦਰਸ਼ ਮਾਹੌਲ ਨਹੀਂ ਬਣਦਾ ਉਹਨਾਂ ਲਈ। ਪਰ ਸਭ ਤੋਂ ਵੱਡਾ ਸਵਾਲ ਇਹ ਕਿ ਇਹ ਫੈਸਲਾ ਜਿਹੜਾ ਫੈਸਲਾ ਕਰਕੇ ਕਿ ਪੰਜਾਬੀ ਮੀਡੀਆ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਸਾਰਿਆਂ ਨੂੰ ਬੁੱਧੂ ਬਣਾਇਆ, ਹੁਣ ਕੈਪਟਨ ਅਮਰਿੰਦਰ ਸਿੰਘ ਬਣਾਉਣ ਡਿਆ। ਉੱਥੋਂ ਕੋਈ ਫੈਸਲਾ ਨਹੀਂ ਆਉਣਾ। ਸੁਪਰੀਮ ਕੋਰਟ ਨੇ ਰਾਏ ਦੇਣੀ ਸੀ, ਕਿਉਂਕਿ ਇਹ ਦੁਵੱਲਾ ਸਮਝੌਤਾ ਸੀਗਾ ਹਰਿਆਣੇ ਤੇ ਪੰਜਾਬ ਦੇ ਪਾਣੀਆਂ ਦਾ। ਉਹ ਪੰਜਾਬ ਨੇ ਆਪਣੇ ਪੱਧਰ ਤੇ ਤੋੜਿਆ। ਇਸੇ ਨੂੰ ਲੈ ਕੇ ਇੱਕ ਰਾਇਸ਼ਮਾਰੀ ਬਣਾਈ ਗਈ ਉਹ ਸੁਪਰੀਮ ਕੋਰਟ ਦੀ ਕਿ ਭਾਈ ਇਹ ਫੈਸਲਾ ਜਾਇਜ਼ ਹੈ ਜਾਂ ਨਜਾਇਜ਼ ਹੈ ਜੋ ਪੰਜਾਬ ਨੇ ਲਿਆ। ਬਸ ਇਹਦੀ ਉਹਨਾਂ ਨੇ ਰਾਏ ਦੇਣੀ ਹੈ ਕਿ ਇਹ ਠੀਕ ਹੈ, ਸੰਵਿਧਾਨਕ ਹੈ ਜਾਂ ਗੈਰ ਸੰਵਿਧਾਨਕ ਹੈ। ਉਸ ਤੋਂ ਬਾਅਦ ਰਾਸ਼ਟਰਪਤੀ ਕੋਲ ਉਹ ਰਾਏ ਚਲੇ ਜਾਣੀ ਹੈ। ਗੱਲ ਬਸ ਇੰਨੀ ਹੈ। ਪਰ ਇਹ ਦੋਵੇਂ ਜਿਹੜੇ ਧੜੇ ਆ, ਪੰਜਾਬ ਦੇ ਰਾਖਾ 1, ਪੰਜਾਬ ਦਾ ਰਾਖਾ 2, ਇਹ ਦੋਨੇ ਆਪਸ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਕਸ਼ਮਕਸ਼ ਕਰਦੇ ਪਏ ਆ। ਦੂਜੀ ਗੱਲ, ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਹੈ ਕਿ ਇਹ ਫੈਸਲਾ ਉਲਟ ਹੀ ਆਉਣਾ ਪੰਜਾਬ ਦੇ। ਉੱਧਰੋਂ ਪ੍ਰਕਾਸ਼ ਸਿੰਘ ਬਾਦਲ ਵੀ ਇਹੀ ਗੱਲ ਕਹਿੰਦਾ ਕਿ ਬੀਬੀਆਂ ਨੂੰ ਕਹਿੰਦਾ ਕਿ ਤੁਹਾਡੇ ਪਤੀਆਂ ਨੂੰ ਕਿਸੇ ਟਾਈਮ ਵੀ ਜੇਲ੍ਹ 'ਚ ਜਾਣਾ ਪੈ ਸਕਦਾ, ਪਿੱਛੋਂ ਡੰਗਰ ਡੱਲਾ ਸਾਂਭ ਲਿਓ। ਇਹ ਦੋਨੇ ਹੀ ਇਹ ਗੱਲ ਕਹੀ ਜਾਂਦੇ ਆ। ਪਰ ਹੈਰਾਨਗੀ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਸਮਝੌਤੇ ਜਿਹੜੇ ਰੱਦ ਕਰਨ ਵਾਲਾ ਬਿੱਲ ਲਿਆਂਦਾ ਸੀ। ਕਿ ਇਹਨਾਂ ਨੂੰ ਪਤਾ ਹੈ ਕਿ ਮੈਂ ਜੋ ਕੀਤਾ ਉਹ ਗਲਤ ਸੀ। ਅਗਾਊਂ ਹੀ ਇਹਨਾਂ ਨੂੰ ਅੰਦਾਜ਼ਾ ਹੈ ਕਿ ਜੋ ਮੈਂ ਕੀਤਾ ਉਹ ਉੱਥੇ ਪ੍ਰਵਾਨਿਆ ਨਹੀਂ ਜਾਣਾ, ਸੰਵਿਧਾਨ ਦੇ ਦਾਇਰੇ ਦੇ ਵਿੱਚ ਉਹਨੂੰ ਸਵੀਕਾਰ ਨਹੀਂ ਕੀਤਾ ਜਾਣਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਪਹਿਲੇ ਭਵਿੱਖਬਾਣੀ ਕਰਦਾ ਪਿਆ ਕਿ ਇੱਧਰੋਂ ਨਾ ਝਾਕ ਰੱਖੋ, ਜੋ ਅਸੀਂ ਕੀਤਾ ਉਹ ਅੱਗੇ ਜਾ ਕੇ ਉਹਨੇ ਟਿਕ ਪੈਣਾ ਮੋਢੇ ਨੂੰ। ਸੋ ਇਹ ਤਾਂ ਫਿਰ ਇਹੀ ਹੋ ਸਕਦਾ ਕਿ ਕਿਉਂਕਿ ਇਹਨਾਂ ਨੇ ਆਪਣੇ ਹੱਥੀਂ ਜਿਹੜਾ ਫੈਸਲਾ ਲਿਆ, ਜੇ ਉਹਦੇ ਤੇ ਇਹਨਾਂ ਨੂੰ ਬੇਯਕੀਨੀ ਹੈ ਤੇ ਫਿਰ ਦੂਜੇ ਕਿੰਨਾ ਕੁ ਯਕੀਨ ਰੱਖ ਸਕਦੇ ਆ ਕਿ ਪੰਜਾਬ ਦੇ ਹੱਕ 'ਚ ਆਹ ਫੈਸਲਾ ਆਏਗਾ, ਉਹ ਫੈਸਲਾ ਆਏਗਾ। ਸੋ ਕੁੱਲ ਮਿਲਾ ਕੇ ਜੇ ਦੇਖੀਏ, ਜੋ ਕੈਪਟਨ ਅਮਰਿੰਦਰ ਸਿੰਘ ਕਹਿੰਦਾ, ਇਹ 2-3 ਮਹੀਨਿਆਂ ਤੋਂ ਰੱਟ ਲਾਈ ਬੈਠਾ ਕਿ ਅੱਜ ਅਸਤੀਫਾ ਦੇਣਗੇ, ਕੱਲ੍ਹ ਅਸਤੀਫਾ ਦੇਣਗੇ, ਕਿਸੇ ਵੇਲੇ ਵੀ ਚੋਣਾਂ ਹੋ ਜਾਣੀਆਂ। ਚੋਣਾਂ ਮੁਸ਼ਕਿਲ ਆ ਕਿਉਂਕਿ ਉਹਨਾਂ ਨੇ ਆਪਣੇ ਹਲਕੇ, ਜੋ ਵੀ ਉਹਨਾਂ ਦੇ ਆਪਣੇ MLA, ਉਹਨਾਂ ਦੇ ਆਪਣੇ ਆਪਣੇ ਹਲਕਿਆਂ ਦੇ ਵਿੱਚ ਥੱਬਿਆਂ ਦੇ ਨਾਲ ਪੈਸਾ ਸੁੱਟਿਆ, ਸੜਕਾਂ ਦੇ ਉੱਤੇ ਪੈਸਾ ਖਿਲਰਿਆ ਪਿਆ ਉਹਨਾਂ ਦਾ। ਉਹ ਇਸ ਸਾਰੇ ਪੈਸੇ ਨੂੰ ਜੋ ਕੋਈ ਬਿਰਧ ਆਸ਼ਰਮ ਵੇਚ ਕੇ, ਕੋਈ ਜੇਲ੍ਹ ਵੇਚ ਕੇ, ਜਿਹੜਾ ਕੋਈ ਕਰਜ਼ਾ ਚੁੱਕ ਕੇ ਲਿਆ, ਉਹ ਸਾਰੇ ਨੂੰ ਐ ਨਹੀਂ ਕਿ ਅੱਧ ਵਾਟੇ ਛੱਡ ਦੇਣਗੇ। ਉਹ ਜਿਹੜੇ ਪ੍ਰੋਜੈਕਟ ਪਏ ਜੀ, ਹੁਣ ਉਹ ਇਸ ਹਾਲਤ ਦੇ ਵਿੱਚ ਅਸਤੀਫਾ ਦਿੰਦੇ ਆ ਤੇ ਬਿਲਕੁਲ ਉਹਨਾਂ ਦੇ ਇਹ ਜਿਹੜੇ ਤਾਨੇ ਮਿਹਣੇ ਸੁਣੇ ਆ ਕਿ ਕਰਜ਼ਾ ਲਿਆ, ਬਿਰਧ ਆਸ਼ਰਮ ਵਿੱਚ, ਜੇਲ੍ਹਾਂ ਵਿੱਚੀਆਂ, ਫਿਰ ਇਹ ਤਾਨੇ ਮਿਹਣੇ ਵੀ ਜਿਹੜੇ ਆ ਉਹ ਸੱਚ ਹੋ ਜਾਣਗੇ ਤੇ ਜੋ ਕੁਛ ਚੱਲਿਆ ਜਿਨ੍ਹਾਂ ਚੀਜ਼ਾਂ ਵਾਸਤੇ, ਉਹ ਚੀਜ਼ਾਂ ਵੀ ਪੂਰੀਆਂ ਨਹੀਂ ਹੋਣਗੀਆਂ। ਲੱਗਦਾ ਨਹੀਂ ਇਸ ਹਾਲਤ ਦੇ ਵਿੱਚ ਜਦੋਂ ਹੁਣ ਥੋੜਾ ਜਿਹਾ ਸਮਾਂ ਬਚਿਆ ਇਸ ਤਰ੍ਹਾਂ ਦੀ ਸਿਆਸਤ ਹੋਏਗੀ। ਪਰ ਫਿਰ ਵੀ ਸਿਆਸੀ ਦੁਨੀਆ ਦਾ ਕੋਈ ਪਤਾ ਨਹੀਂ। ਪਰ ਕੈਪਟਨ ਅਮਰਿੰਦਰ ਸਿੰਘ ਦਾ ਜ਼ਰੂਰ ਪਤਾ ਹੈ ਕਿ ਇਹਨਾਂ ਨੂੰ ਆਪਣੇ ਫੈਸਲੇ ਤੇ, ਜੋ ਆਪਣਾ ਫੈਸਲਾ, ਉਹਦੇ ਤੇ ਇਤਬਾਰ ਨਹੀਂ ਹੈ। ਬਿਲਕੁਲ ਜੀ, ਜਿਸ ਤਰ੍ਹਾਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਬਿਆਨੀ ਹੋਈ ਜਾਂਦੇ ਆ, ਮੁੱਦਾ ਵੈਸੇ ਕੋਈ ਨਹੀਂ ਗਾ। ਤੇ ਅੱਗੇ ਆਪਾਂ ਗੱਲ ਕਰਦੀ ਹੈ ਕੀਟਨਾਸ਼ਕ ਦਵਾਈਆਂ ਦੀ, ਜਿਨ੍ਹਾਂ ਦਾ ਕਾਫੀ ਖਲਾਰਾ ਪਿਆ ਹੋ ਜੀ 1-2 ਸਾਲਾਂ ਤੋਂ। ਉਹਨਾਂ ਦੇ ਡੀਲਰਾਂ ਦੇ ਲਈ BSc ਦੀ ਡਿਗਰੀ ਨੇ ਵਕਤ ਪਾਇਆ ਹੋਇਆ।
ਇਹ ਅਸਲ ਦੇ ਵਿੱਚ ਕੇਂਦਰ ਦਾ ਹੁਕਮ ਸੀਗਾ ਜੀ ਕਿ ਜਿਹੜੇ ਕੀਟਨਾਸ਼ਕ ਡੀਲਰ ਆ ਉਹਨਾਂ ਨੂੰ BSc ਕਰਨੀ ਜ਼ਰੂਰੀ ਕਰ ਦਿੱਤੀ ਗਈ ਹੈ, ਕਿਉਂਕਿ ਉਹ ਜੇ ਕੰਮਕਾਰ ਕਰਨਾ ਚਾਹੁੰਦੇ ਆ ਤਾਂ ਉਹਨਾਂ ਦਾ ਜੋ ਡਿਗਰੀ ਹੋਲਡਰ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਕੰਮ ਨਹੀਂ ਕਰ ਸਕਦੇ। ਹਰੇਕ ਦੁਕਾਨਦਾਰ ਨੂੰ ਇਹ ਜਿਹੜੇ ਆ ਹੁਕਮ ਪਾਲਣੇ ਪੈਣਗੇ, ਕਿਉਂਕਿ ਇਹਦੇ 'ਚ ਸੂਬਾ ਸਰਕਾਰ ਦਾ ਕੋਈ ਰੋਲ ਨਹੀਂ। ਹਾਲਾਂਕਿ ਕਿਉਂਕਿ ਇਹਨਾਂ ਦੀ ਡੀਲਰ ਦਾ ਜਿਹੜਾ ਐਸੋਸੀਏਸ਼ਨ ਹੈ ਜਿਹੜੀ ਡੀਲਰਾਂ ਦੀ, ਉਹਦੇ ਕਈ ਲੀਡਰ ਆ ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਆ, ਉਹਨਾਂ ਨੇ ਚਾਰਾਜੋਈ ਕੀਤੀ ਸੀਗੀ ਕਿ ਭਾਈ ਕਿਸੇ ਤਰੀਕੇ ਨਾਲ ਇਹ ਹੁਕਮ ਜਿਹੜੇ ਆ ਉਹ ਵਾਪਸ ਕਰਾਓ, ਪਰ ਗੱਲ ਬਣੀ ਨਹੀਂ। ਕੇਂਦਰ ਇਸ ਗੱਲ ਤੇ ਅੜੀ ਰਹੀ ਕਿ ਜਿਹਨੇ ਇਹ ਕੰਮ ਕਰਨਾ ਹੈ ਉਹ BSc ਹੋਣਾ ਹੀ ਚਾਹੀਦਾ। ਹੁਣ ਇੱਥੇ ਵਕਤ ਪੈ ਗਿਆ ਕਿ ਇੱਥੇ ਆ ਕੇ ਪੇਚ ਫਸ ਗਿਆ। 12,000 ਦੇ ਕਰੀਬ ਪੰਜਾਬ ਦੇ ਵਿੱਚ ਇਹ ਜਿਹੜੇ ਕੀਟਨਾਸ਼ਕ ਡੀਲਰ ਆ, ਹੁਣ ਉਹਨਾਂ ਦੇ ਵਿੱਚ ਕਈ ਬਜ਼ੁਰਗ ਆ ਔਰ ਉਹਨਾਂ ਦੇ ਵਿੱਚ ਕਈ ਜਿਹੜੇ ਇਹੋ ਜਿਹੇ ਆ 8ਵੀਂ 7ਵੀਂ ਤੱਕ ਵੀ ਨਹੀਂ ਗਏ, ਪਰ ਉਹਨਾਂ ਨੂੰ ਖੇਤੀ ਦਾ ਤਜਰਬਾ ਬਹੁਤ ਜ਼ਿਆਦਾ ਤਜਰਬਾ ਹੈ, ਯਾਨੀ ਡਿਗਰੀਆਂ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਤਜਰਬਾ ਹੈ, ਜੋ ਬਿਹਤਰ ਜਾਣਦੇ ਨੇ, ਬਿਹਤਰ ਤਾਲਮੇਲ ਰੱਖਦੇ ਨੇ ਕਿਸਾਨਾਂ ਦੇ ਨਾਲ। ਪਰ ਹੁਣ ਇਹਨਾਂ ਨੇ ਇਹ ਕਰ ਦਿੱਤਾ ਕਿ ਡਿਗਰੀ ਹੋਣੀ ਜ਼ਰੂਰੀ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਡਿਗਰੀ ਜਿਹੜੀ 65 ਸਾਲ ਵਾਲੇ ਨੂੰ ਵੀ ਲੈਣੀ ਪਵੇਗੀ, ਦੁਬਾਰਾ ਉਹਨੂੰ ਜਾਣਾ ਪਵੇਗਾ। ਮੰਨ ਲਓ ਹੁਣ 65 ਸਾਲ ਵਾਲਾ ਕੋਈ ਵਿਚਾਰਾ ਬਜ਼ੁਰਗ ਕਾਰੋਬਾਰੀ ਹੈ, ਉਹਦੇ ਕੋਲ ਡਿਗਰੀ ਨਹੀਂ, ਉਹਨੇ 10ਵੀਂ ਵੀ ਨਹੀਂ ਕੀਤੀ, ਪਹਿਲਾਂ ਉਹਨੂੰ 10ਵੀਂ 'ਚ ਜਾਣਾ ਪਵੇਗਾ। 10ਵੀਂ ਕਰਨ ਤੋਂ ਬਾਅਦ ਉਹਨੂੰ +2 ਕਰਨੀ ਪਏਗੀ ਖੇਤੀਬਾੜੀ ਸਬਜੈਕਟ ਦੇ ਨਾਲ, ਔਰ ਉਹਦੇ 'ਚ ਵੀ 70% ਨੰਬਰ ਚਾਹੀਦੇ ਆ। ਫਿਰ ਉਹਨੂੰ BSc ਡਿਗਰੀ ਕਰਨੀ ਪਵੇਗੀ ਤੇ ਉਦੋਂ ਤੱਕ ਕੋਈ ਪਤਾ ਨਹੀਂ, ਉੱਤੋਂ ਸਦਾ ਹੀ ਆ ਜੇ, ਉਹਦਾ ਕਾਰੋਬਾਰ ਵਿੱਚ ਹੀ ਰਹਿ ਜੇ, ਕਿਉਂਕਿ ਉਮਰ ਦਾ ਆਖਰੀ ਪੜਾ। ਸੋ ਕਈ ਇਹਨਾਂ ਮਸਲਿਆਂ ਤੇ ਇਹ ਜਿਹੜੀ ਹੈ ਇਹਨਾਂ ਦੀ ਲਿਆਂਦੀ ਹੋਈ ਯੋਜਨਾ, ਉਹ ਕਈ ਮਾਮਲਿਆਂ 'ਚ ਸਵਾਲ ਖੜੇ ਕਰਦੀ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਕਾਰੋਬਾਰੀ ਹੈ ਕਿ ਉਹ ਵੀ ਵਾਪਸ 10ਵੀਂ 8ਵੀਂ ਫਿਰ ਉਸ ਤੋਂ ਬਾਅਦ +2 'ਚ ਜਾਣਗੇ। ਹਾਂ, ਇਹਨਾਂ ਨੇ ਇੱਕ ਰਾਹ ਜ਼ਰੂਰ ਕੱਢਿਆ ਕਿ ਜਿਹੜਾ +2 ਖੇਤੀਬਾੜੀ ਦੇ ਵਿੱਚ ਨਹੀਂ ਕਰ ਸਕਿਆ, +2 ਨਹੀਂ ਹੈ, ਤਾਂ ਉਹਦੇ ਲਈ ਇਹਨਾਂ ਨੇ ਕੋਈ ਡਿਪਲੋਮੇ ਕੋਰਸ ਹੈ ਜਿਹੜੇ ਉਹ ਵੱਖਰੇ ਤੌਰ ਤੇ ਸ਼ੁਰੂ ਕਰ ਦਿੱਤੇ ਆ। ਇਹ ਪੜ੍ਹਾਈ ਜਿਹੜੀ ਸ਼ੁਰੂ ਹੋ ਗਈ ਹੈ, ਪਰ ਇੱਕ ਹਲਚਲ ਜੀ, ਇੱਕ ਬੇਚੈਨੀ ਜੀ ਮੱਚੀ ਪਈ ਹੈ ਇਹਨਾਂ ਕੀਟਨਾਸ਼ਕ ਡੀਲਰਾਂ ਦੇ ਮਨਾਂ ਦੇ ਵਿੱਚ ਕਿ ਕੀ ਹੋਏਗਾ ਡਿਗਰੀ ਕਿਸ ਤਰ੍ਹਾਂ। ਪਰ ਇਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਬਥੇਰੇ ਇੱਥੇ ਸਾਊਥ ਤੋਂ ਤੁਰੇ ਫਿਰਦੇ ਆ ਜਿਹੜੇ ਹੱਥੋਂ ਹੱਥ ਡਿਗਰੀ ਘਰੇ ਹੀ ਫੜਾ ਜਾਂਦੇ ਆ। ਹਾਂਜੀ ਬਿਲਕੁਲ। ਕੀਟਨਾਸ਼ਕ ਦਵਾਈਆਂ ਦਾ ਪਿੱਛੇ ਜੇ ਰੌਲਾ ਪਿਆ ਸੀਗਾ ਤੇ ਬਹੁਤ ਸਾਰੇ ਸਾਡੇ ਜਿਹੜੇ ਲੀਡਰ ਆ, ਜਿਹੜੇ ਇਹਨਾਂ ਤੇ ਕੰਟਰੋਲ ਆ ਜਿਹਨਾਂ ਦਾ, ਉਹਨਾਂ ਕੋਲ ਤਾਂ ਮੇਰੇ ਖਿਆਲ ਦੇ ਵਿੱਚ ਸਾਈਨ ਵੀ ਨਹੀਂ ਕਰ ਸਕਦੇ। ਅੱਗੇ ਚੱਬਾ ਦੇ ਸਕੂਲ ਦੀ ਗੱਲ ਕਰਦੇ ਹਾਂ ਕਿ ਚੱਬਾ ਦੇ ਸਰਕਾਰੀ ਸਕੂਲ ਦੀ ਜ਼ਮੀਨ ਤੇ ਕਬਜ਼ਾ। ਦੇਖੋ, ਸਰਕਾਰੀ ਸਕੂਲਾਂ ਦੀ ਜ਼ਮੀਨ ਵੀ ਨਹੀਂ ਛੱਡ ਰਹੇ ਇਹ ਜਿਹੜੇ ਸੋ ਕਾਲਡ ਬਾਬੇ ਆ, ਫੌਤੀ ਸਾਧ ਆ ਜਿਹੜੇ। ਚੱਬਾ ਉਹੀ ਧਰਤੀ ਹੈ ਜਿੱਥੇ ਸਰਬੱਤ ਖਾਲਸਾ ਹੋਇਆ। ਚੱਬਾ ਪੂਰੇ ਆਲਮ ਦੇ ਨਕਸ਼ੇ ਤੇ ਆਇਆ, ਪੂਰੀ ਦੁਨੀਆ ਨੇ ਚੱਬੇ ਦਾ ਨਾਂ ਸੁਣਿਆ। ਉੱਥੋਂ ਹੀ ਇਹ ਖਬਰ ਆ ਕਿ ਇੱਕ ਸਾਧ ਕੋਈ ਰਮਨ ਸਿੰਘ ਨਾਂ ਦਾ ਜਿਹੜਾ ਉੱਥੇ ਆਇਆ ਤੇ 2 ਕਿੱਲੇ 39 ਕਨਾਲਾਂ ਕੁੱਲ ਜ਼ਮੀਨ ਸੀਗੀ ਸਰਕਾਰੀ, ਜਿਹਦੇ 'ਚ 2 ਕਿੱਲੇ ਸਕੂਲ ਦੀ ਜ਼ਮੀਨ ਸੀ, ਉਹਦੇ ਤੇ ਕਬਜ਼ਾ ਕਰ ਗਿਆ। ਔਰ ਕਮਾਲ ਦੀ ਗੱਲ ਇਹ ਹੈ ਕਿ ਜਿਹੜਾ ਉਸ ਸਮੇਂ ਦਾ ਸਰਪੰਚ ਸੀ, ਜਦੋਂ ਇਹ ਕਬਜ਼ਾ ਕੀਤਾ ਗਿਆ, ਉਸ ਸਮੇਂ ਦਾ ਜਿਹੜਾ ਸਰਪੰਚ ਸੀ ਅਸ਼ਵਨੀ ਕੁਮਾਰ, ਉਹਨੂੰ ਸ਼ਿਕਾਇਤ ਕਿਸੇ ਨੇ ਦਿੱਤੀ ਪਿੰਡ 'ਚ, ਤੇ ਉਹਨੇ ਉਸੇ ਦਿਨ ਹੀ ਮਹਿਕਮਾ ਮਾਲ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਕਿ ਆਹ ਖਸਰਾ ਨੰਬਰ ਆ, ਆਹ ਕੁਛ ਆ। ਉਹਨਾਂ ਨੇ ਨਿਸ਼ਾਨਦੇਹੀ ਕਰ ਲਿੱਤੀ, ਪਰ ਫਿਰ ਵੀ ਜ਼ਮੀਨ ਖਾਲੀ ਨਹੀਂ ਕਰਾਈ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਜ਼ਿਲ੍ਹਾ ਸਿੱਖਿਆ ਅਫਸਰ ਨੇ ਆਪਣੇ ਪੱਤਰ ਦੇ ਰਾਹੀਂ ਉੱਥੋਂ ਦਾ ਜਿਹੜਾ ਪ੍ਰਿੰਸੀਪਲ ਸੀਗਾ, ਜਤਿੰਦਰਪਾਲ ਸਿੰਘ ਸਿੱਧੂ ਕੋਈ ਪ੍ਰਿੰਸੀਪਲ ਸੀ, ਉਹਨੂੰ ਕਿਹਾ ਕਿ ਭਾਈ ਜਿਹੜਾ ਇਹ ਰਮਨ ਸਿੰਘ ਆ, ਇਹਦਾ ਕਬਜ਼ਾ ਛਡਾ ਕੇ 3 ਦਿਨਾਂ 'ਚ ਪੜਤਾਲ ਪੂਰੀ ਕਰਕੇ ਰਿਪੋਰਟ ਕਰ, ਪਰ ਉਹਦਾ ਵੀ ਅਸਰ ਨਹੀਂ ਹੋਇਆ। ਇਸ ਤੋਂ ਇਲਾਵਾ ਤਹਿਸੀਲਦਾਰ ਨੇ ਜਿਹੜਾ ਸੀਗਾ ਉਹ ਖੁਦ ਉਹਨੇ ਹੁਕਮ ਕਰ ਦਿੱਤਾ ਕਿ ਇਹਦੇ ਤੋਂ ਕਬਜ਼ਾ ਛਡਾ ਕੇ, ਪੰਚਾਇਤ ਨੂੰ, ਕਿ ਇਹਦੇ ਤੋਂ ਕਬਜ਼ਾ ਛਡਾ ਕੇ ਜਿਹੜਾ ਹੈ ਉਹ ਸਰਕਾਰੀ ਸਕੂਲ ਦੀ ਜ਼ਮੀਨ ਹਵਾਲੇ ਕੀਤੀ ਜਾਵੇ। ਉਹ ਤਾਂ ਵੀ ਕੁਛ ਨਹੀਂ ਹੋਇਆ। ਇੱਥੋਂ ਤੱਕ ਕਿ ਸ਼ਿਕਾਇਤ ਪੁੱਜਦੀ ਡਾਇਰੈਕਟਰ ਪ੍ਰੋਸੀਕਿਊਸ਼ਨ ਤੇ ਲਿਟੀਗੇਸ਼ਨ ਦੇ ਵਧੀਕ ਸਕੱਤਰ ਕੋਲੇ ਗਈ ਚਲੀ। ਉਹਨੇ ਇੱਕ ਮੀਮੋ ਨੰਬਰ ਸੀ, ਇੱਕ ਮੀਮੋ ਜਿਹੜਾ ਉਹਦੇ ਜਾਰੀ ਕਰ ਦਿੱਤਾ ਕਿ ਸਰਕਾਰੀ ਖਰਚੇ ਤੇ ਨਜਾਇਜ਼ ਕਬਜ਼ਾ ਛਡਾਉਣ ਲਈ ਕਾਰਵਾਈ ਕੀਤੀ ਜਾਵੇ। ਪਰ ਫਿਰ ਵੀ ਉਹ ਜ਼ਮੀਨ ਜਿਹੜੀ ਹੈ ਉਹ ਸਾਧ ਦੇ ਥੱਲੇ ਨਹੀਂ ਕਢਾਈ ਜਾ ਸਕੀ। ਹੁਣ ਕਾਫੀ ਇਹਦਾ ਰੌਲਾ ਪਿਆ, ਕਾਫੀ ਜ਼ੋਰ ਅਜਮਾਇਸ਼ ਹੋਈ ਹੈ। ਹੁਣ ਮਾਲ ਵਿਭਾਗ ਵਾਲੇ ਕਹਿੰਦੇ ਜੀ ਉਹਨਾਂ ਨੇ ਨਵਾਂ ਰਿਕਾਰਡ ਪੇਸ਼ ਕਰਨਾ। ਹੁਣ ਡਿੱਕਣ ਡਿਆ ਕੋਈ ਰਿਕਾਰਡ 'ਚ ਉਹਨਾਂ ਨੇ ਕਰ ਲਈ ਹੋਣੀ ਕੋਈ ਇੱਧਰ ਉੱਧਰ ਦੀ, ਹੁਣ ਕਹਿੰਦੇ ਜੀ ਨਵਾਂ ਰਿਕਾਰਡ ਪੇਸ਼ ਕਰਨਗੇ, ਉਸ ਤੋਂ ਬਾਅਦ ਕਾਰਵਾਈ ਹੋਏਗੀ। ਪਰ 5 ਸਾਲ ਉਸ ਬੰਦੇ ਨੂੰ, ਜਿਹੜੀ ਬਹੁਤ
ਕੀਮਤੀ ਜ਼ਮੀਨ ਸੀ ਉਹਨੂੰ ਹੜੱਪਣ ਲਈ 5 ਸਾਲ ਦਾ ਟਾਈਮ ਦੇ ਦਿੱਤਾ ਇਸ ਅਫਸਰਸ਼ਾਹੀ ਨੇ, ਕਿਉਂਕਿ ਜਿਹੜਾ ਅਸ਼ਵਨੀ ਕੁਮਾਰ ਸਰਪੰਚ ਸੀਗਾ, ਜਿਹੜਾ ਚੰਗਾ ਬੰਦਾ ਸੀਗਾ, ਉਹ ਬਦਲ ਗਿਆ। ਸਰਪੰਚ ਜਿਹੜਾ ਆਇਆ ਸੀਗਾ ਉਹ ਸਲੱਗ ਪੁੱਤ ਆਇਆ ਸੀਗਾ, ਉਹ ਇਹਨਾਂ ਦੇ ਨੇੜਲਾ ਸੀ ਸੱਤਾਧਾਰੀਆਂ ਦੇ। ਉਹਨੇ ਉਹ ਬਾਬੇ ਵਾਲੀ ਜਿਹੜੀ ਸੀਗੀ ਉਸ ਪੈੜ ਦੇ ਪਿੱਛੇ ਚੱਲਣਾ ਜਿਹੜਾ ਠੀਕ ਸਮਝਿਆ। ਇਹਨੇ ਹੁਣ ਉੱਥੇ ਠਾਠ ਬਣਾ ਲਈ ਹੈ, ਕਮਰੇ ਬਣਾ ਲਏ ਆ ਤੇ ਸਾਰਾ ਕੁਛ ਆਪਦਾ ਟਮਟਮਾ ਜਿਹੜਾ ਸਜਾ ਲਿਆ। ਹੁਣ ਅੱਗੇ ਦੇਖੋ ਕੀ ਬਣਦਾ। ਪਰ ਇਹ ਇਕੱਲਾ ਮਾਮਲਾ ਨਹੀਂ, ਅੱਜ ਇੱਕ ਮਾਮਲਾ ਹੋਰ ਸਾਹਮਣੇ ਆਇਆ, ਕੋਈ ਫੱਤੂ ਵਾਲਾ ਪਿੰਡ ਆ ਅੰਮ੍ਰਿਤਸਰ ਦੇ ਵਿੱਚ, ਉੱਥੋਂ ਵੀ ਇਹ ਮਾਮਲਾ ਸਾਹਮਣੇ ਆਇਆ ਕਿ ਉਹ ਜਿਹੜੇ ਰਾਧਾ ਸਵਾਮੀ ਸੰਪਰਦਾਇ ਵਾਲੇ ਆ, ਉਹਨਾਂ ਤੇ ਇਲਜ਼ਾਮ ਲਾ ਰਿਹਾ ਇੱਕ ਗਰੀਬ ਪਰਿਵਾਰ ਕਿ ਉਹਨਾਂ ਦੇ ਵਿੱਚੋਂ ਇੱਕ ਹਿੱਸੇਦਾਰ ਨੇ 2 ਮਰਲੇ ਜ਼ਮੀਨ ਉਹਨਾਂ ਨੂੰ ਦਿੱਤੀ ਸੀਗੀ ਡੇਰੇ ਵਾਲਿਆਂ ਨੂੰ, ਪਰ ਉਹਨਾਂ ਨੇ ਸਾਰੀ ਹੀ ਚਪੇਟਤੀ, ਸਾਰੀ ਉਹ ਲਪੇਟਤੀ, ਸਾਰੀ ਤੇ ਕਬਜ਼ਾ ਕਰ ਲਿਆ। ਹੁਣ ਜਿਹੜੇ ਧਰਮ ਦਾ ਇਹ ਦਿੰਦੇ ਆ ਸੰਦੇਸ਼, ਸਾਂਝੀਵਾਲਤਾ ਦਾ ਹੱਕ, ਆਪਣਾ ਖਾਣ ਦਾ, ਸੋ ਉਹ ਸਾਰੇ ਹੱਕ, ਸਾਰੇ ਸਿਧਾਂਤ, ਸਾਰੇ ਮਰਿਆਦਾ ਉਹਨਾਂ ਨੇ ਜ਼ਮੀਨ ਤੇ ਨੱਪ ਕੇ ਤੇ ਉੱਤੇ ਆਪਣਾ ਝੰਡਾ ਲਾ ਦਿੱਤਾ। ਸੋ ਇਹ ਬਹੁਤ ਸਾਰੀਆਂ ਘਟਨਾਵਾਂ ਨੇ ਇੱਥੇ ਤੇ ਜਿੱਥੇ ਜ਼ਮੀਨ ਚੰਗੀ ਹੋਵੇ ਉੱਥੇ ਆ ਕੇ ਉਹ ਝੰਡਾ ਕੱਢ ਲੈਂਦੇ ਆ, ਨਿਸ਼ਾਨ ਸਾਹਿਬ ਲਾ ਦਿੰਦੇ, ਚਲੋ ਜੀ ਬਸ ਅਗਲਾ ਰਹਿ ਜਾਂਦਾ ਜਿਹੜੇ ਕੱਢਦਾ। ਪਰ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਮਾੜੀਆਂ ਨੇ, ਘਾਤਕ ਨੇ, ਇਹ ਬੰਦ ਹੋਣੀਆਂ ਚਾਹੀਦੀਆਂ। ਹੁਣ ਜਿਵੇਂ ਸਿੱਧੇ ਤੌਰ ਤੇ ਇਸ ਬੰਦੇ ਨੇ ਕਬਜ਼ਾ ਕੀਤਾ, ਬਹੁਤ ਸਾਰੇ ਅਫਸਰਾਂ ਨੇ ਕਬਜ਼ਾ ਛਡਾਉਣ ਲਈ ਵੀ ਕਹਿ ਦਿੱਤਾ, ਤਾਂ ਵੀ ਕਬਜ਼ਾ ਨਹੀਂ ਛਡਾਇਆ ਜਾ ਰਿਹਾ। ਇਹਦਾ ਮਤਲਬ ਇਹ ਹੈ ਕਿ ਪੁਲਿਸ, ਅਫਸਰਸ਼ਾਹੀ ਔਰ ਸਿਆਸਤਦਾਨ ਇਹ ਤਿੰਨੇ ਰਲ ਕੇ ਬੇੜਾ ਗਰਕ ਕਰਨ ਦੇ ਜਿੱਥੇ ਵੀ ਕਰਦੇ ਪਏ। ਜੀ ਬਿਲਕੁਲ ਤੁਸੀਂ ਠੀਕ ਕਿਹਾ ਕਿ ਧਰਮ ਦੀ ਆੜ ਥੱਲੇ ਜਿਹੜੇ ਆ ਇਹ ਕਬਜ਼ੇ ਬਹੁਤ ਹੋ ਰਹੇ ਆ, ਤੇ ਪਿਛਲੇ 9 ਸਾਲਾਂ ਦੇ ਵਿੱਚ ਜੋ ਕੁਛ ਹੋਇਆ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਆਵੇ। ਤੇ ਅੱਗੇ ਆਪਾਂ ਬਾਦਲਾਂ ਦੀਆਂ ਬੈਨਾਂ ਦੀ ਗੱਲ ਕੀਤੀ ਸੀ ਕਿ ਇੱਕ ਨੂੰ ਅੱਗ ਲੱਗੀ ਆ, ਪਰ ਉਹਨਾਂ ਦੀਆਂ ਜਿਹੜੀਆਂ ਬੈਨਾਂ ਆ ਕਹਿੰਦੇ ਉਹ ਵੀ ਲੋਕਾਂ ਦੇ ਪੈਸਿਆਂ ਨਾਲ ਚੱਲਣਗੀਆਂ। ਬਿਲਕੁਲ ਜੀ, ਉਹਨਾਂ ਨੂੰ ਵੀ ਅੱਗ ਹੀ ਲੱਗੀ ਪਈ ਹੈ। ਜਿਸ ਹਿਸਾਬ ਦੇ ਨਾਲ ਸਾਰੀਆਂ ਵੈਨਾਂ ਦਾ ਜੇ ਜੋੜ ਘਟਾਓ ਕਰੀਏ ਤੇ ਉਹਨਾਂ ਦੇ ਵੀ ਵਿੱਚ ਅੱਗ ਹੀ ਲੱਗੀ ਨਜ਼ਰ ਆਉਂਦੀ ਹੈ, ਕਿਉਂਕਿ ਇਹ 50 ਪ੍ਰਚਾਰ ਵੈਨਾਂ ਇਹਨਾਂ ਨੇ ਤਿਆਰ ਕੀਤੀਆਂ ਔਰ ਇਹਨਾਂ ਨੂੰ ਤਿਆਰ ਕਰਨ ਵਾਲੀ ਭੋਪਾਲ ਦੀ ਇੱਕ ਨਿੱਜੀ ਕੰਪਨੀ ਹੈ ਅਦਿੱਤਿਆ ਇਵੈਂਟਸ, ਉਹਨੇ ਇਹ ਕੰਟਰੈਕਟ ਕੀਤਾ ਇਹਨਾਂ ਦੇ ਨਾਲ ਜੋ ਪ੍ਰਚਾਰ ਕਰਨਾ। ਇਹਦੇ ਵਿੱਚ ਇੱਕ ਖਾਸ ਤੌਰ ਤੇ LED ਲਾਈ ਜਾਏਗੀ ਔਰ 3 ਘੰਟੇ ਦੀ ਕੋਈ ਵੀਡੀਓ ਜਿਹੜੀ ਆ ਉਹ ਦਿਖਾਈ ਜਾਏਗੀ ਕਿ ਸਰਕਾਰ ਨੇ ਇਹ ਕੀਤਾ, ਸਰਕਾਰ ਨੇ ਉਹ ਕੀਤਾ, ਯਾਨੀ ਜਸ ਗਾਇਨ ਕੀਤਾ ਜਾਏਗਾ ਉਸ ਵੀਡੀਓ ਦੇ ਵਿੱਚ। ਔਰ ਇਸ ਕੰਮ ਲਈ ਇੱਕ ਵੈਨ ਜਿਹੜੀ ਹੈ ਉਹ ਪ੍ਰਤੀ ਦਿਨ ਦਾ ਯਾਨੀ 22,000 ਰੁਪਇਆ ਚਾਰਜ ਕਰੇਗੀ, 22,000 ਰੁਪਇਆ ਕਿਰਾਇਆ ਵਸੂਲ ਕਰੇਗੀ। ਇਸ ਤੋਂ ਇਲਾਵਾ ਜੇ ਆਪਾਂ ਮਹੀਨੇ ਦਾ ਖਰਚ ਕੱਢ ਦਈਏ ਇਹਨਾਂ ਦਾ ਸਾਰੀਆਂ ਵੈਨਾਂ ਦਾ, ਕਿਉਂਕਿ 50 ਵੈਨਾਂ ਆ ਤੇ ਇੱਕ ਦਾ ਕਿਰਾਇਆ 22,000 ਆ, ਉਹ ਮਹੀਨੇ ਦਾ ਬਣਦਾ 11,35,000 ਰੁਪਇਆ। ਕਿਉਂਕਿ ਇਹਨਾਂ ਵੈਨਾਂ ਨੇ 3 ਮਹੀਨੇ ਧੂੜਾਂ ਪੁੱਟਣੀਆਂ। ਜੇ 3 ਮਹੀਨਿਆਂ ਦਾ ਲਘੁੱਤਮ ਜਿਹੜਾ ਉਹ ਸਾਰਾ ਕੱਢ ਕੇ ਦੇਖੀਏ ਤੇ ਇਹ ਬਣ ਜਾਣਾ ਵਾ 10 ਕਰੋੜ 21,50,000 ਰੁਪਇਆ। ਹੁਣ ਇਹ ਆਉਣਾ ਕਿੱਥੋਂ ਹੈ? ਇਹ ਆਉਣਾ ਹੈ ਜੀ ਜਿਹੜਾ ਫੁੰਮਣ ਸਿੰਘ ਦਿਹਾੜੀਦਾਰ ਹੈ ਉਹਦੀ ਜੇਬ ਚੋਂ, ਜਾਂ ਜਿਹੜਾ ਰਮੇਸ਼ ਕੁਮਾਰ ਕਾਰੋਬਾਰੀ ਹੈ ਉਹਦੇ ਟੈਕਸਾਂ ਚੋਂ। ਸਾਰਿਆਂ ਨੇ ਰਲ ਮਿਲ ਕੇ ਜਨਤਾ ਨੇ, ਕਿਉਂਕਿ ਬੋਰਡ ਜਿੱਡਾ ਮਰਜ਼ੀ ਫਾਈਲਰ ਦੇ ਵਜਨ ਜਿਹੜਾ ਉਹਦਾ ਤਣਿਆਂ ਤੇ ਆਉਣਾ, ਸੋ ਇਹ ਤਣਿਆਂ ਨੇ ਭਾਰ ਚੁੱਕਣਾ, ਜਨਤਾ ਦਾ ਪੈਸਾ। ਔਰ ਇਹ ਵੈਨਾਂ ਜਿਹੜੀਆਂ ਖੂਨ ਪਸੀਨੇ ਤੇ ਚੱਲਣਗੀਆਂ, ਤੇਲ ਨਹੀਂ ਫੂਕਣਗੀਆਂ, ਲੋਕਾਂ ਦਾ ਖੂਨ ਪਸੀਨਾ ਇਹਨਾਂ ਦੇ ਵਿੱਚ ਪਵੇਗਾ। ਪਰ ਸਵਾਲ ਸਭ ਤੋਂ ਅਹਿਮ ਇਹ ਹੈ ਕਿ ਦੇਖੋ ਸੰਗਤ ਦਰਸ਼ਨ ਹੋਣ, ਚਾਹੇ ਇਹ ਵੈਣਾ ਜੋ ਪ੍ਰਚਾਰ ਕਰਨਗੀਆਂ, ਸਭ ਕੁਛ ਆ। ਇਹ ਜੋ ਮਸ਼ੀਨਰੀ ਕੰਮ ਕਰਦੀ ਹੈ, ਪ੍ਰਚਾਰ ਕਰਦੀ ਹੈ, ਇਹਦੇ 'ਚ ਸਿੱਧਾ ਨਜ਼ਰ ਆਉਂਦਾ ਹੈ ਕਿ ਇੱਥੇ ਸਰਕਾਰ ਦੇ ਕੰਮਾਂ ਦਾ ਉਹ ਪ੍ਰਚਾਰ ਨਹੀਂ ਹੋ ਰਿਹਾ। ਇੱਥੇ ਪ੍ਰਚਾਰ ਸਿੱਧੇ ਤੌਰ ਤੇ ਇੱਕ ਪਾਰਟੀ ਦਾ ਹੋ ਰਿਹਾ, ਔਰ ਇੱਕ ਪਾਰਟੀ ਹੈ ਜਿਹੜੀ ਉਹ ਕਿਸ ਤਰ੍ਹਾਂ ਸਰਕਾਰ ਦਾ ਨਾਂ ਲੈ ਕੇ, ਸਰਕਾਰ ਦੇ ਕੰਮਾਂ ਦਾ ਨਾਂ ਲੈ ਕੇ ਪੈਸਾ ਫੂਕਦੀ ਹੈ, ਉਹ ਤੇ ਦਿਸਦਾ ਹੈ। ਇਹਨਾਂ ਨੇ ਅਸਿੱਧੇ ਰੂਪ ਚ ਗੁਰੂ ਕੀ ਗੋਲਕ ਨੂੰ ਵੀ ਵਾਧਾ ਰੱਖਿਆ। ਆ ਪਿੱਛੇ ਜੇ ਸ਼ਸਤਰ ਯਾਤਰਾ ਸੀ ਉਹਦੇ ਲਈ ਵੀ ਖਰਚਾ ਗੁਰੂ ਕੀ ਗੋਲਕ ਚ ਗਿਆ। ਪਿੱਛੇ ਇਦੋਂ ਵੀ ਚਲੇ ਜਾਈਏ ਜਦੋਂ ਸਰਸੇ ਵਾਲਿਆਂ ਦੇ ਨਾਲ ਸਿੱਖ ਕੌਮ ਦਾ ਟਕਰਾਅ ਹੋਇਆ ਸੀ, ਉਦੋਂ ਵੀ ਇੱਕ ਇਸੇ ਤਰ੍ਹਾਂ ਦੀ ਯਾਤਰਾ ਕੱਢੀ ਗਈ ਸੀ ਲੋਕਾਂ ਨੂੰ ਸੜਕਾਂ ਤੇ ਲਿਆਉਣ ਲਈ, ਤੇ ਉਹਦਾ ਵੀ ਜਿਹੜਾ ਪੈਸਾ ਸੀਗਾ ਗੁਰੂ ਕੀ ਗੋਲਕ ਚ ਆਇਆ ਸੀ। ਤੇ ਉਹਦਾ ਫਾਇਦਾ ਕਿਹਨੂੰ ਹੋਇਆ? ਅਕਾਲੀਆਂ ਨੂੰ, ਕਿਉਂਕਿ ਇਹਨਾਂ ਦੇ ਮਫਾਦ ਜੁੜੇ ਸੀ ਉਦੋਂ ਸੜਕਾਂ ਤੇ ਲੋਕਾਂ ਨੂੰ ਉਤਾਰਨ ਲਈ। ਸੋ ਇਹ ਸਿੱਧੇ ਰੂਪ ਚ ਨਜ਼ਰ ਆਉਂਦਾ ਹੈ ਕਿ ਪ੍ਰਚਾਰ ਇੱਕ ਪਾਰਟੀ ਦਾ ਹੋ ਰਿਹਾ, ਔਰ ਨਾ ਹੈ ਜਿਹੜਾ ਜਿਵੇਂ ਕਹਿ ਦਿੰਦੇ ਮਾਲ ਮਾਲਕਾਂ ਦਾ,
ਮਸ਼ਹੂਰੀ ਕੰਪਨੀ ਦੀ। ਉਹੀ ਚੀਜ਼ ਹੋਇਆ ਕਿ ਮਾਲ ਜਨਤਾ ਦਾ, ਮਸ਼ਹੂਰੀ ਹੈ ਜਿਹੜੀ ਇੱਕ ਕੰਪਨੀ ਦੀ ਹੈ। ਇੱਕ ਕੰਪਨੀ ਹੁਣ ਕਿਹਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ, ਉਹ ਕੰਪਨੀ ਕਿਹੜੀ ਹੈ, ਉਹਦਾ ਜ਼ਿਕਰ ਹੋ ਰਿਹਾ। ਸੋ ਇਸ ਤਰ੍ਹਾਂ ਦੀ ਕੋਈ ਇਹ ਬਣਾਉਣੀ ਪਵੇਗੀ, ਕੋਈ ਨਾ ਕੋਈ ਇਸ ਮੁਲਕ ਦੇ ਵਿੱਚ ਕੋਈ ਰੈਗੂਲੇਟਰੀ ਅਥਾਰਟੀ ਕੋਈ ਇੱਦਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਇਹਨਾਂ ਚੀਜ਼ਾਂ ਨੂੰ ਹੁਣ ਨਾਪੇ। ਇਹ ਤੇ ਬਿਲਕੁਲ ਸਿੱਧੇ ਰੂਪ 'ਚ ਕਹਿ ਲਈਏ ਕਿ ਦਾਤਰੀ ਰੱਖੀ ਬੈਠੇ ਆ ਖਜ਼ਾਨੇ ਨੂੰ। ਇਹ ਸਿੱਧੇ ਰੂਪ ਦੇ ਵਿੱਚ ਹੁਣ ਅੰਨਿਆਂ ਨੂੰ ਪਤਾ ਲੱਗੀ ਜਾਂਦਾ ਕਿ ਜਿਹੜੇ ਸੰਗਤ ਦਰਸ਼ਨ ਹੋ ਰਹੇ ਆ, ਧੜਾ ਧੜ ਸੰਗਤ ਦਰਸ਼ਨ, ਇਹ ਸੰਗਤ ਦਰਸ਼ਨ ਘੱਟ ਆ, ਇਹ ਵੋਟਾਂ ਦੀ ਜਿਹੜੀ ਹੈ ਉਹ ਸੌਦੇਬਾਜ਼ੀ ਜ਼ਿਆਦਾ ਹੈ, ਚੋਗਾ ਪਾਉਣਾ ਜ਼ਿਆਦਾ ਹੈ। ਉਸੇ ਤਰੀਕੇ ਦਾ ਇਹ ਹੈ ਕੰਮ ਕਿ ਜਿਹੜਾ ਹੁਣ ਕੰਮਾਂ ਨੂੰ ਲੈ ਕੇ ਤੁਰ ਗਿਆ। ਤੁਸੀਂ ਜੇ ਵਿਕਾਸ ਕੀਤਾ, ਜਿਹੜੀ ਗੱਲ ਤੁਸੀਂ ਪਿਓ ਪੁੱਤਰ ਹਮੇਸ਼ਾ ਆਪਣੇ ਭਾਸ਼ਣਾਂ 'ਚ ਕਹਿੰਦੇ ਹੋ ਕਿ ਅਸੀਂ ਵਿਕਾਸ ਕੀਤਾ, ਤੇ ਫਿਰ ਵਿਕਾਸ ਤੇ ਵਿਸ਼ਵਾਸ ਵੀ ਕਰੋ, ਆਪਣੇ ਹੱਥੀਂ ਕਾਜ ਕੀਤੇ ਤੇ ਯਕੀਨ ਵੀ ਕਰੋ। ਜੇ ਤੁਸੀਂ ਕੀਤਾ ਤੇ ਫਿਰ ਤੁਹਾਨੂੰ ਇਹ ਫੂਕਣ ਦੀ ਕੀ ਲੋੜ ਹੈ, ਲੋਕੀ ਆਪੇ ਤੁਹਾਨੂੰ ਜਿਤਾ ਦੇਣਗੇ। ਬਿਲਕੁਲ ਜੀ, ਲੋਕਾਂ ਦੇ ਪੈਸੇ ਨੂੰ ਹੀ ਵਰਤਣਾ, ਉਹਨੀ ਕਿਹੜਾ ਪੱਲਿਆਂ ਲਾਉਣਾ। ਤੇ ਅੱਗੇ ਆਪਾਂ ਅਦਾਕਾਰ ਜਿੰਮੀ ਸ਼ੇਰਗਿੱਲ ਦੀ ਗੱਲ ਕਰੀਏ ਤਾਂ ਉਸ ਦੇ ਖਿਲਾਫ ਫਤਵਾ ਜਾਰੀ। ਇਹ ਫਿਲਮ ਬਣ ਰਹੀ ਹੈ ਜੀ, ਇੱਕ ਸ਼ੋਰਗੁਲ ਬਣ ਕੀ ਰਹੀ ਹੈ ਜੀ, ਬਣ ਗਈ ਹੈ ਤੇ ਹੁਣ ਉੱਪਰ ਤੇ ਉਤਰਨ ਵਾਲੀ ਹੈ ਸ਼ੋਰਗੁਲ। ਅਸਲ ਦੇ ਵਿੱਚ ਮੁਜ਼ੱਫਰ ਨਗਰ ਦੰਗਿਆਂ ਦੇ ਕਨਸੈਪਟ ਤੇ ਉਸ ਵਿਸ਼ੇ ਤੇ ਆਧਾਰਿਤ ਹੈ ਜਿਹੜੀ ਸ਼ੋਰਗੁਲ ਫਿਲਮ ਹੈ। ਸ਼ੁੱਕਰਵਾਰ ਨੂੰ ਇਹ ਰਿਲੀਜ਼ ਹੋ ਜਾਏਗੀ। ਇਸ ਫਿਲਮ ਦਾ ਜਿਹੜਾ ਮੁੱਖ ਅਦਾਕਾਰ ਹੈ ਉਹ ਜਿੰਮੀ ਸ਼ੇਰਗਿੱਲ ਹੈ ਔਰ ਇਹਦੇ ਖਿਲਾਫ ਖਾਮਣ ਪੀਰ ਕਮੇਟੀ ਹੈ ਇੱਕ ਮੁਸਲਮਾਨ ਭਾਈਚਾਰੇ ਦੀ, ਉਹਨਾਂ ਨੇ ਫਤਵਾ ਜਾਰੀ ਕਰ ਦਿੱਤਾ ਹੈ ਕਿ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੁਸਲਮਾਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਇਹਦੇ ਡਾਇਲੋਗਾਂ ਦੇ ਨਾਲ, ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਇਹਦੇ ਫਿਲਮ ਦੇ ਨਾਲ ਭਾਈਚਾਰਕ ਜਿਹੜਾ ਤਣਾਅ ਹੈ ਉਹ ਵੀ ਫੈਲ ਸਕਦਾ ਹੈ। ਇਸ ਲਈ ਉਹਨਾਂ ਨੇ ਕਿਹਾ ਕਿ ਇਹਨੂੰ ਅੱਗੇ ਤੋਂ ਯੂਪੀ ਦੇ ਵਿੱਚ ਸ਼ੂਟਿੰਗ ਨਹੀਂ ਕਰ ਦਿੱਤੀ ਜਾਵੇਗੀ ਤੇ ਫਿਲਮ ਨੂੰ ਸੂਬੇ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਵੈਸੇ ਇਸ ਫਿਲਮ ਦੇ ਵਿੱਚ ਕਾਫੀ ਕੁਝ ਹੈ ਜਿਹੜਾ ਉਹ ਮੁਜ਼ੱਫਰ ਨਗਰ ਦੰਗਿਆਂ ਨੂੰ ਲੈ ਕੇ ਦਿਖਾਇਆ ਗਿਆ, ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਅਫਸੋਸ ਇਹ ਹੈ ਇਸ ਮੁਲਕ ਦੀ ਜੇ ਬਦਕਿਸਮਤੀ ਕਹਿ ਲਈਏ, ਇਹ ਹੈ ਕਿ ਇੱਥੇ ਜੇ ਕੋਈ ਹਿੰਦੂਆਂ ਨੂੰ ਚੀਜ਼ ਚੁੱਭਦੀ ਹੋਵੇ ਤੇ ਹਿੰਦੂ ਉਹਦਾ ਵਿਰੋਧ ਕਰਨ, ਫਿਰ ਉਹ ਜਿਹੜੀ ਚੀਜ਼ ਜਿਹਦੀ ਹੁੰਦੀ ਹੈ, ਜਿਹਦਾ ਮਾਲਕ ਹੁੰਦਾ ਹੈ, ਉਹਦੀ ਪਿੱਠ ਤੇ ਮੁਸਲਮਾਨਾਂ ਖੜਦੇ ਆ। ਤੇ ਜਦੋਂ ਉਹੀ ਬੰਦਾ ਮੁਸਲਮਾਨਾਂ ਨੂੰ ਕ੍ਰਿਟੀਸਾਈਜ਼ ਕਰਦਾ ਹੈ ਕਿਸੇ ਗੱਲ ਨੂੰ ਲੈ ਕੇ, ਉਦੋਂ ਹਿੰਦੂ ਉਹਦੀ ਪਿੱਠ ਤੇ ਖੜਦੇ, ਮੁਸਲਮਾਨ ਉਹਦੇ ਸਾਹਮਣੇ ਹੋ ਜਾਂਦੇ ਆ। ਸੋ ਇਹ ਚੀਜ਼ ਜਿਹੜੀ ਹੈ ਕਿ ਇੱਕ ਨੂੰ ਜਿਹੜੀ ਪਿੰਚ ਕਰਦੀ ਹੈ, ਦੂਜਾ ਉਹਦੇ ਪਿੱਛੇ ਆ ਜਾਂਦਾ ਕਿ ਭਾਈ ਅਸੀਂ ਤੇਰੇ ਨਾਲ ਆ। ਪਰ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਫਿਰ ਉਹ ਤਰਸ਼ੂਲ ਕਿਰਪਾਨਾਂ ਕੱਢ ਲੈਂਦੇ ਆ। ਸੋ ਇਹ ਜਿਹੜੀ ਸੋਚ ਹੈ ਨਾ, ਇਹੀ ਵਿਵਾਦਾਂ ਦੀ ਜੜ ਹੈ ਕਿ ਜਦੋਂ ਆਪ ਤੇ ਗੱਲ ਆਉਂਦੀ ਹੈ ਉਦੋਂ ਕਾਲਜੇ ਫਿਰ ਫੁੱਕਦੇ ਆ। ਪਰ ਇੱਥੋਂ ਪਤਾ ਲੱਗ ਜਾਂਦਾ ਕਿ ਸਾਡੇ ਇੱਥੋਂ ਦੇ ਲੋਕਾਂ ਦੀ ਜਿਹੜੀ ਸਹਿਨ ਸ਼ਕਤੀ ਹੈ ਜਾਂ ਜਿਹੜਾ ਦ੍ਰਿਸ਼ਟੀਕੋਣ ਹੈ ਮਾਨਸਿਕਤਾ ਦਾ, ਉਹ ਕਿੰਨਾ ਕੁ ਵਿਸ਼ਾਲ ਹੈ। ਸੋ ਇਹ ਫਿਲਮਾਂ ਤੇ ਰੌਲਾ ਜਿਹੜਾ ਉਹ ਪੈਂਦਾ ਆਇਆ ਔਰ ਪੈਂਦਾ ਰਹੇਗਾ ਵੀ, ਕਿਉਂਕਿ ਇੱਥੇ ਜਿਹੜੀ ਜ਼ਿੰਦਗੀ ਹੈ ਉਹ ਧਰਮ ਤੋਂ ਹੀ ਸ਼ੁਰੂ ਹੁੰਦੀ ਹੈ, ਫਿਰਕੇ ਤੋਂ, ਜਾਤੀਵਾਦ ਤੋਂ ਸ਼ੁਰੂ ਹੁੰਦੀ ਹੈ, ਉੱਥੇ ਜਾ ਕੇ ਖਤਮ ਹੋ ਜਾਂਦੀ ਹੈ। ਇਹਦੇ ਚੋਂ ਨਿਕਲਦੀਆਂ ਕੋਸ਼ਿਸ਼ਾਂ ਨਹੀਂ ਹੋ ਰਹੀਆਂ, ਵਲਗਣਾ ਬਹੁਤ ਉੱਚੀਆਂ ਨੇ। ਸੋ ਇਸ ਕਰਕੇ ਰੌਲੇ ਰੱਪੇ ਪੈਂਦੇ ਰਹਿਣਗੇ। ਪਰ ਇੱਕ ਦਿਨ, ਸ਼ਾਇਦ ਇੱਕ ਦਿਨ ਇਹੋ ਜਿਹਾ ਸਮਾਂ ਆਏਗਾ ਜਦੋਂ ਫਿਲਮਾਂ ਨੂੰ ਫਿਲਮ ਦੇ ਤੌਰ ਤੇ ਲਿਆ ਜਾਏਗਾ। ਜਿਵੇਂ ਬਹੁਤ ਸਾਰੇ ਮੁਲਕ ਬੜੀਆਂ ਵਧੀਆ ਔਰ ਬੜੀਆਂ ਅਲੱਗ-ਅਲੱਗ ਵੱਖਰੀਆਂ ਕਿਸਮ ਦੀਆਂ ਫਿਲਮਾਂ ਬਣਾਉਂਦੇ, ਪਰ ਕੋਈ ਰੌਲਾ ਰੱਪਾ ਨਹੀਂ ਪੈਂਦਾ। ਇੱਕ ਦਿਨ ਸ਼ਾਇਦ ਆਏਗਾ, ਪਰ ਹਾਲੇ ਉਹ ਦਿਨ ਬਹੁਤ ਦੂਰ ਹੈ। ਬਿਲਕੁਲ ਜੀ, ਫਿਲਮ ਦੀ ਗੱਲ ਨੂੰ ਵੀ ਪਰਸਨਲ ਲੈ ਲੈਂਦੇ ਆ। ਤੇ ਅੱਗੇ ਆਪਾਂ ਨਹਿਰੀ ਪਾਣੀ ਦੀ ਗੱਲ ਕਰਦੇ ਹਾਂ ਕਿ ਉਸ ਦੀ ਕਿੱਲਤ ਤੇ ਪੰਜਾਬ ਸਰਕਾਰ ਨੇ ਸਫਾਈ ਦਿੱਤੀ। ਦੇਖੋ, ਸਫਾਈਆਂ ਦਾ ਤੇ ਦੁਹਾਈਆਂ ਦਾ ਪੁਰਾਣਾ ਰਿਸ਼ਤਾ, ਇੱਕ ਦੁਹਾਈ ਦਿੰਦਾ, ਦੂਜਾ ਸਫਾਈ ਦਿੰਦਾ। ਪਰ ਦੁਹਾਈਆਂ ਤੇ ਸਫਾਈਆਂ ਦੇ ਇਸ ਵਰਤਾਰੇ ਚੋਂ ਇੱਕ ਚੀਜ਼ ਸਾਨੂੰ ਸਮਝਣ ਦੀ ਜ਼ਰੂਰਤ ਆ ਕਿ ਅਸੀਂ ਮਰਾਠਵਾੜਾ 'ਚ ਜਦੋਂ ਸੋਕਾ ਪਿਆ, ਲਾਤੂਰ ਇਲਾਕੇ 'ਚ, ਅਸੀਂ ਉਹ ਤਸਵੀਰਾਂ ਵੇਖ ਕੇ ਬੜਾ ਪ੍ਰਲਾਪ ਕਰਦੇ ਸੀ ਕਿ ਹਾਏ ਕਿੱਦਾਂ ਉਹ ਟਾਈਮ ਪਾਸ ਕਰਦੇ ਆ। ਤਾਂ ਹੁਣ ਲਾਤੂਰ ਸਾਡੇ ਪੰਜਾਬ 'ਚ ਬਣਨੇ ਸ਼ੁਰੂ ਹੋ ਗਏ ਜ਼ਿਲ੍ਹੇ, ਪਰ ਅਸੀਂ ਇਹਨਾਂ ਚੀਜ਼ਾਂ ਤੋਂ ਅਣਜਾਣ ਆ। ਫਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡ ਹੈ ਜਿਹੜੇ ਮਰਾਠਵਾੜਾ ਵਰਗੇ ਪਿੰਡਾਂ ਦੇ ਹਾਲਾਤਾਂ ਜਿਹੇ ਹਾਲਾਤ ਆਪਣੇ ਪਿੰਡ ਤੇ ਹੰਢਾ ਰਹੇ ਆ, ਪਰ ਅਫਸੋਸ ਕਿਸੇ ਨੇ ਉਧਰ ਕੋਈ ਨਜ਼ਰ ਨਹੀਂ ਦੜਾਈ। ਹਾਂ,
ਸਿਆਸਤ ਨੇ ਜ਼ਰੂਰ ਇੱਕ ਕਰਮ ਕੀਤਾ ਉਹਨਾਂ ਤੇ ਕਿ ਸੁਨੀਲ ਜਾਖੜ ਸਾਹਿਬ ਹੈ ਜਿਹੜੇ ਉਹ ਪਿੰਡਾਂ ਦੇ ਜ਼ਿਮੀਂਦਾਰਾਂ ਦੇ ਨਾਲ ਜਾ ਕੇ ਧਰਨੇ ਤੇ ਬੈਠੇ ਸਨ। ਜਦੋਂ ਇਹ ਯੋਗਾ ਕਰ ਰਹੇ ਸਨ ਪ੍ਰਧਾਨ ਮੰਤਰੀ ਹੋਰੀ, ਸਾਡੀ ਬੀਬਾ ਹਰਸਿਮਰਤ ਕੌਰ ਬਾਦਲ ਹੋਰੀ, ਤਾਂ ਉਸ ਸਮੇਂ ਉਹ ਧਰਨੇ ਤੇ ਬੈਠੇ ਯੋਗਾ ਕਰਦੇ ਪਏ ਸਨ ਸੁਨੀਲ ਜਾਖੜ ਤੇ ਉੱਥੋਂ ਦੇ ਜਿਹੜੇ ਕਿਸਾਨ, ਕਿਉਂਕਿ ਪਾਣੀ ਨਹੀਂ ਪਹੁੰਚ ਰਿਹਾ। ਫਾਜ਼ਿਲਕਾ ਜ਼ਿਲ੍ਹਾ ਬਿਲਕੁਲ ਬਾਰਡਰ ਤੇ ਆ, ਪੰਜਾਬ ਦੇ ਬਿਲਕੁਲ ਹੇਠਲੇ ਪਾਸੇ ਆ, ਟੇਲ ਤੇ ਕਹਿ ਲਈਏ। ਇਹ ਇਲਾਕਾ ਜਿਹੜਾ ਸਾਡਾ ਇਲਾਕਾ ਉਹ ਟੇਲ ਤੇ ਆ, ਉੱਥੋਂ ਤੱਕ ਪਾਣੀ ਨਹੀਂ ਆਉਂਦਾ। ਹੁਣ ਪਾਣੀ ਜਿਹੜਾ ਜ਼ਮੀਨ ਵਾਲਾ ਉਹ ਪੀਣ ਯੋਗ ਨਹੀਂ ਹੈ। ਖੇਤੀ ਲਈ ਉੱਤੋਂ ਪਾਣੀ ਨਹੀਂ ਆਉਂਦਾ, ਖੇਤੀ ਲਈ ਦੂਸਰਾ ਜਿਹੜਾ ਬੋਰਾਂ ਦਾ ਪਾਣੀ ਹੈ ਉਹ ਵੀ ਸਹੀ ਨਹੀਂ ਹੈ। ਸੋ ਉੱਥੇ ਜ਼ਮੀਨਾਂ ਜਿਹੜੀਆਂ ਉਹ ਬਿਲਕੁਲ ਬੰਜਰ ਹੋਣ ਦੇ ਕਿਨਾਰੇ ਤੇ, ਬੰਜਰ ਹੋਣ ਦੇ ਕਗਾਰ ਤੇ। ਔਰ ਇਹ ਫਾਜ਼ਿਲਕਾ ਉਹੀ ਫਾਜ਼ਿਲਕਾ ਆ ਜਿਹਦੇ ਦੋ ਪਿੰਡਾਂ 'ਚ ਇੱਕ ਨਾਨਕ ਦੋਨਾ ਪਿੰਡ ਸੀ, ਇੱਕ ਸ਼ਾਇਦ ਕੋਈ ਹੋਰ ਸੀਗਾ, ਜਿੱਥੇ ਅਰਵਿੰਦ ਕੇਜਰੀਵਾਲ ਗਏ ਸੀ ਕਿ ਜਿੱਥੇ ਜੰਮਦੇ ਬੱਚੇ ਬਿਮਾਰੀਆਂ ਦਾ ਸ਼ਿਕਾਰ ਹੈ। ਇਹ ਉਹੀ ਫਾਜ਼ਿਲਕਾ ਪਿੰਡ ਹੈ ਜਿੱਥੇ ਇੱਕ ਪਿੰਡ ਨੇ ਬੋਰਡ ਲਾ ਦਿੱਤਾ ਸੀ ਕਿ ਕੋਈ ਲੈ ਸਕਦਾ ਹੈ ਤਾਂ ਲੈ ਲਓ ਜੀ, ਮੇਰਾ ਸਾਰਾ ਪਿੰਡ ਵਗਾਊ ਹੈ। ਉਹ ਬੋਰਡ ਵੀ ਇਸ ਜ਼ਿਲ੍ਹੇ 'ਚ ਲੱਗਾ ਸੀ। ਤੇ ਇਹਦੀ ਮੁਸ਼ਕਿਲ ਹੈ ਜਿਹੜੀ ਪਾਣੀ ਦੀ ਹੈ। ਹੁਣ ਹੇਠਲੇ ਜਿਹੜਾ ਸਾਡੇ ਸਾਰਿਆਂ ਤੋਂ ਹੇਠਲੇ ਜ਼ਿਲ੍ਹੇ ਆ ਜਿਨ੍ਹਾਂ 'ਚੋਂ ਫਾਜ਼ਿਲਕਾ ਪਹਿਲੇ ਨੰਬਰ ਤੇ ਹੈ, ਹੇਠੋਂ ਇਹ ਸਮੱਸਿਆ ਸਾਨੂੰ ਸੰਕੇਤ ਦਿੰਦੀ ਉੱਤੇ ਨੂੰ ਆ ਰਹੀ ਹੈ ਕਿ ਭਾਈ ਸੰਭਲੋ, ਭਾਈ ਸੰਭਲੋ, ਜਾਗੋ ਮੋਹਨ ਪਿਆਰੇ ਜਾਗੋ। ਪਰ ਅਸੀਂ ਆ ਕਿ ਅਸੀਂ ਜਾਗ ਨਹੀਂ ਰਹੇ। ਜਿਨ੍ਹਾਂ ਕੋਲ ਪਾਣੀ ਹੈ ਉਹ ਰੱਜ ਕੇ ਉਹਦੀ ਦੁਰਵਰਤੋਂ ਕਰ ਰਹੇ, ਜਿਨ੍ਹਾਂ ਕੋਲ ਨਹੀਂ ਉਹ ਪਾਣੀ ਨੂੰ ਤਰਸ ਰਿਹਾ। ਹੁਣ ਉਹਨਾਂ ਕਿਸਾਨਾਂ ਦੀ ਇੰਨੀ ਕੁ ਜ਼ਰੂਰ ਸੁਣੀ ਗਈ ਕਿ ਸੁਨੀਲ ਜਾਖੜ ਦੇ ਉੱਥੇ ਬਹਿਣ ਨਾਲ ਸਾਡੇ ਪੱਤਰਕਾਰਾਂ ਨੂੰ ਵੀ ਦਿਸ ਪਿਆ। ਉਹ ਤਾਂ ਉਹ ਭਾਵੇਂ ਉੱਥੇ ਫਾਹ ਲੈ ਕੇ ਮਰੀ ਜਾਂਦੇ, ਸਾਡੇ ਕਿਸੇ ਪੱਤਰਕਾਰ ਨੇ ਜਾਣਾ ਨਹੀਂ ਸੀ, ਦੌੜਨਾ ਨਹੀਂ ਸੀ ਛੇਤੀ, ਪਰ ਸੁਨੀਲ ਜਾਖੜ ਦੇ ਬਹਿਣ ਕਰਕੇ ਤਸਵੀਰਾਂ ਜਿਹੜੀਆਂ ਟੈਲੀਵਿਜ਼ਨ ਤੇ ਆ ਗਈਆਂ। ਤੇ ਹੁਣ ਸਰਕਾਰ ਨੇ ਬਿਆਨ ਦਿੱਤਾ, ਸਰਕਾਰ ਨੇ ਕਿਹਾ ਕਿ ਜਿਹੜਾ ਸਿੰਜਾਈ ਮੰਤਰੀ ਹੈ ਜੋ ਸਰਕਾਰ ਦਾ ਤਰਜਮਾਨ ਹੈ, ਉਹਨਾਂ ਨੇ ਕਿਹਾ ਕਿ ਇਹ ਮੁਸ਼ਕਿਲ ਹੈ ਜਿਹੜੀ ਪਹਿਲੀ ਵਾਰੀ ਨਹੀਂ ਬਣੀ। ਮੋਗੇ ਲੋਕ ਵੱਡੇ ਕਰ ਲੈਂਦੇ ਆ ਜਾਣ ਬੁੱਝ ਕੇ। ਅਸੀਂ ਹੁਣ ਮੋਗਿਆਂ ਤੇ ਕਾਰਵਾਈ ਕਰਾਂਗੇ, ਮੋਗੇ ਸਹੀ ਕਰਾਂਗੇ ਤੇ ਇੱਥੋਂ ਤੱਕ ਪਾਣੀ ਪਹੁੰਚਾਵਾਂਗੇ। ਪਰ ਸਵਾਲ ਇਹ ਉੱਠਦਾ ਕਿ ਮੋਗੇ ਜਿਨ੍ਹਾਂ ਨੇ ਵੱਡੇ ਕੀਤੇ ਉਹ ਕੌਣ ਆ? ਆਮ ਮਾਤੜ ਬੰਦਾ ਤੇ ਮੋਗੇ ਨੂੰ ਹੱਥ ਨਹੀਂ ਲਾਉਂਦਾ ਕਰਦਾ। ਮੋਗੇ ਉਹਨਾਂ ਨੇ ਵੱਡੇ ਕੀਤੇ ਆ ਜਿਨ੍ਹਾਂ ਦੇ ਜਾਂ ਤੇ ਰੁਤਬੇ ਵੱਡੇ ਜਾਂ ਬੋਝੇ ਵੱਡੇ ਆ। ਸੋ ਉਹੀ ਮੋਗੇ ਵੱਡੇ ਕਰ ਗਏ ਤਾਂ ਉਹਨਾਂ ਨੂੰ ਤੁਸੀਂ ਫੜਨਾ ਕਿਸੇ ਹੋਰ ਦੀ ਜ਼ਿੰਮੇਵਾਰੀ ਨਹੀਂ। ਇਹਨਾਂ ਤੱਕ ਪਾਣੀ ਪਹੁੰਚਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਪਰ ਗੱਲ ਪਾਣੀ ਦੀ ਨਹੀਂ, ਗੱਲ ਕਹਾਣੀ ਦੀ ਹੈ ਕਿ ਜੇ ਅਸੀਂ ਨਾ ਸੰਭਲੇ ਤੇ ਕਹਾਣੀ ਸਾਡੀ ਖਤਮ ਹੋ ਜਾਵੇ। ਬਿਲਕੁਲ ਜੀ, ਕਹਾਣੀ ਖਤਮ ਹੋਣ ਦੇ ਲੱਗ ਗਈ ਆ। ਤੇ ਅੱਗੇ ਆਪਾਂ RSS ਦੀ ਗੱਲ ਕਰੀਏ, ਜਿਹੜੇ ਧਾਰਮਿਕ ਭਾਵਨਾਵਾਂ ਨੂੰ ਵੀ ਭੜਕਾਉਂਦੇ ਰਹਿੰਦੇ ਆ, ਕਦੀ ਕੁਛ ਕਦੀ ਕੁਛ। ਹੁਣ ਮੁਸਲਮਾਨਾਂ ਨੂੰ ਰਝਾਉਣ ਦੇ ਵਿੱਚ ਲੱਗੀ RSS। ਇਹਨਾਂ ਦਾ ਵੈਸੇ ਪਹਿਲਾਂ ਵੀ ਜਿਹੜਾ ਇਹ ਵਿੰਗ ਹੈ ਇਹੋ ਜਿਹੇ ਕੰਮ ਕਰਦਾ ਰਿਹਾ ਹੈ। ਔਰ ਕਮਾਲ ਦੀ ਗੱਲ ਇਹ ਹੈ ਕਿ 1 ਲੱਖ ਮੁਸਲਮਾਨ ਦਾ ਅੰਕੜਾ ਹੈ ਕਿ ਮੁਸਲਮਾਨ ਭਾਈਚਾਰੇ ਚੋਂ 1 ਲੱਖ ਤੋਂ ਜ਼ਿਆਦਾ ਸ਼ਾਇਦ ਹੋਣਗੇ, 1 ਲੱਖ ਤੋਂ ਜ਼ਿਆਦਾ ਮੈਂ ਸਿਰ ਲਈ ਕਹਿ ਰਿਹਾ ਕਿਉਂਕਿ ਇਹ ਪੁਰਾਣਾ ਕਾਫੀ ਅੰਕੜਾ ਹੈ ਕਿ ਇਹਨਾਂ ਦੇ ਕਾਰਕੁਨ ਹੈ। ਜਿਵੇਂ ਰਾਸ਼ਟਰੀ ਸਿੱਖ ਸੰਗਤ ਆ ਪੰਜਾਬ ਦੇ ਵਿੱਚ, ਤਾਂ ਬਹੁਤ ਸਾਰੇ ਸਿੱਖ ਵੀ ਇਹਨਾਂ ਦੇ ਨਾਲ ਜੁੜੇ ਹੋਏ ਆ। ਸੋ ਇਹ ਇਸ ਜਮਾਤ ਦੇ ਨਾਲ ਕਈ ਹੋਰ ਅੱਗੇ ਜਮਾਤਾਂ ਜੁੜੀਆਂ ਹੋਈਆਂ। ਇਹਨਾਂ ਨੇ ਹੁਣ ਉਸ ਬਹਾਨੇ, ਕਿਉਂਕਿ ਇਹਨਾਂ ਦਾ ਮੰਤਵ ਜਿਹੜਾ ਹੈ ਕਿ ਇਸ ਤਰ੍ਹਾਂ ਦੀਆਂ ਜਮਾਤਾਂ ਪੈਦਾ ਕਰਕੇ ਔਰ ਦੂਸਰੀਆਂ ਜਮਾਤਾਂ ਨੂੰ ਨਾਲ ਜੋੜਿਆ ਜਾਵੇ, ਹੌਲੀ ਹੌਲੀ ਇਸ ਵਿਚਾਰਧਾਰਾ ਦਾ ਪਸਾਰ ਕੀਤਾ ਜਾਵੇ। ਤਾਂ ਹੁਣ ਇਹਨਾਂ ਨੇ ਐਤਕੀ ਬਹੁਤ ਵੱਡੇ ਪੱਧਰ ਤੇ ਇਫਤਾਰ ਪਾਰਟੀਆਂ ਦੇਣ ਦਾ ਪ੍ਰੋਗਰਾਮ ਬਣਾਇਆ। ਇਫਤਾਰ ਪਾਰਟੀਆਂ ਦੇ ਕੇ ਇਹ ਮੁਸਲਮਾਨਾਂ ਦੇ ਨਾਲ ਨਜ਼ਦੀਕੀਆਂ ਬਣਾਉਣ ਦੀ ਕਵਾਇਦ ਦੇ ਵਿੱਚ ਜਾਣਗੇ। ਪਰ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਹੈ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ। ਹੁਣ 2 ਚੀਜ਼ਾਂ ਉੱਭਰ ਕੇ ਸਾਹਮਣੇ ਆਉਂਦੀਆਂ। RSS ਨੇ ਜੋ ਭਾਜਪਾ ਜਿਹੜੀ ਉਹਦੀ ਸਿਆਸੀ ਹੱਟ ਆ, ਇਸ ਸਿਆਸੀ ਹੱਟੀ ਦੇ ਜੋ ਕਾਰਜਕਾਲ ਦੇ ਵਿੱਚ 2 ਸਾਲਾਂ ਦੇ ਅੰਦਰ ਜਿਹੜੇ ਚੰਨ ਚਾੜੇ ਆ, ਉਹਨਾਂ ਨੇ ਅੰਤਰਰਾਸ਼ਟਰੀ ਮੰਚ ਤੇ ਵੀ ਬਹੁਤ ਤੋਏ ਕਰਵਾਈ ਹੈ ਮੁਲਕ ਦੀ। ਅਮਰੀਕਾ ਨੇ ਤੇ ਸਿੱਧਾ ਹੀ ਕਹਿ ਦਿੱਤਾ ਸੀ ਕਿ ਇੱਥੇ ਘੱਟ ਗਿਣਤੀਆਂ ਦੇ ਨਾਲ ਧੱਕਾ ਹੋ ਰਿਹਾ। ਉਹਨਾਂ ਦੀ ਰਿਪੋਰਟ ਸੀਗੀ ਕਿ ਇੱਥੇ ਜਿਹੜਾ ਮਾਹੌਲ ਆ ਉਹ ਸੁਖਾਵਾਂ ਨਹੀਂ ਹੈ। ਸੋ ਇਹਨਾਂ ਦੀ ਕਾਫੀ ਬਦਨਾਮੀ ਹੋਈ ਹੈ ਕੁਝ ਘਟਨਾਵਾਂ ਨੂੰ ਲੈ ਕੇ। ਹੁਣ ਇੱਕ ਤੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਖਾਸ ਮੌਕੇ ਤੇ, ਆ ਜਿਹੜਾ ਜੁਲਾਈ ਦੇ ਵਿੱਚ ਆਉਣਾ ਇਫਤਾਰ ਪਾਰਟੀਆਂ ਵਾਲਾ 2 ਜੁਲਾਈ ਨੂੰ ਰੱਖਣਗੇ। ਇੱਕ ਤੇ ਉਹਦੇ ਨਾਲ ਮੈਸੇਜ ਦੇਣ ਦੀ ਕੋਸ਼ਿਸ਼ ਕਰਨਗੇ ਕਿ ਕੌਮਾਂਤਰੀ ਮੰਚ ਤੇ ਸਾਡਾ ਜਿਹੜਾ ਪ੍ਰਭਾਵ ਹੈ ਉਹ ਇਹ ਜਾਵੇ ਕਿ ਅਸੀਂ ਸਾਰੀਆਂ ਜਮਾਤਾਂ ਦਾ, ਸਾਰੀਆਂ ਕੌਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ, ਮਾਨ ਸਨਮਾਨ ਕਰਦੇ ਹਾਂ। ਦੂਜਾ ਇਹ ਹੈ ਕਿ ਯੂਪੀ ਚੋਣਾਂ ਜਿੱਥੇ ਇਹ ਬਹੁਤ ਲੰਮੇ ਸਮੇਂ ਤੋਂ ਜਿਹੜੇ ਆ ਕੁਰਸੀ ਨੂੰ ਹੱਥ ਨਹੀਂ ਪਾ ਸਕੇ, ਤਾਂ ਉੱਥੇ ਕੋਸ਼ਿਸ਼ ਹੈ ਕਿ ਮੁਸਲਮਾਨਾਂ ਨੂੰ ਰਜਾਇਆ ਜਾਵੇ। 1992 ਤੋਂ ਬਾਅਦ
यूपी का मुसलमान इन्हां दे लागे नहीं लगा करे। इन्हां दी टेक है जिहड़ी उत्थे ब्राह्मण वोट ते है ते ब्राह्मण वोट नालों यादव वोट मुसलमान वोट जिहड़ी है वो ताकत दे विच है। इस करके इन्हां दे दोहरे निशाने है एक तीर दे नाल कि एक ते अंतरराष्ट्रीय मंच ते चंगा प्रभाव पाया जाए, दूजा यह है कि यूपी दे विच मुसलमानां नूं खुश कर लिया जाए। हुण देखो इन्हां नूं रिस्पॉन्स किहो जिहा मिलदा है, पर उम्मीद यही है कि जिवें सिखां दे विचों कुछ जिहड़े है नकारे जांदे सियासी पार्टियां वल्लों जां जिहड़े सोच पकवान हारे हंबे जे हुंदे आ वो इधर नूं हो तुरदे आ, उही हाल मुसलमान भाईचारे च भी कुछ बंदियां दा हैगा। पर बहुते जिहड़े वो इन्हां तों दूरी बना के रखदे, वो शायद दूरी हाले मिटेगी नहीं। ये गल वखरी है कि मुसलमानां दे नाल भावें जो मर्जी करी जाण, मुसलमानां नाल रिश्तेदारियां इन्हां दीयां दूरियां, इन्हां दे जवाई कई मुसलमान ही है। हाँ जी बिल्कुल। ਤੇ ਅੱਗੇ ਆਪਾਂ ਗੱਲ ਕਰੀਏ ਕਿ ਮੁੱਖ ਮੰਤਰੀ ਦੇ ਹਲਕੇ ਵਿੱਚ ਰੂੜੀ ਮਾਰਕਾ ਦੀ ਭਰਮਾਰ। ਅੱਜ ਤੜਕੇ ਕਾਫੀ ਵੱਡਾ ਇੱਕ ਧਾੜ ਦੇ ਰੂਪ 'ਚ ਇੱਕ ਵੱਡਾ ਸਟਾਫ ਪਿਆ ਕੱਟਿਆਂ ਵਾਲੀ ਪਿੰਡ ਹੈ ਲੰਬੀ ਹਲਕੇ ਦੇ ਵਿੱਚ। ਇਹ ਸ਼ਰਾਬ ਦੇ ਕਾਰਖਾਨੇ ਵਜੋਂ ਪ੍ਰਸਿੱਧ ਆ, ਜਿਹੜੀ ਰੂੜੀ ਮਾਰਕਾ ਸ਼ਰਾਬ ਹੁੰਦੀ ਹੈ ਇਹਦੇ ਕਾਰਖਾਨੇ ਵਜੋਂ ਪ੍ਰਸਿੱਧ ਆ। ਤੜਕੇ ਪੌ ਫਟਾਲੇ ਦੇ ਨਾਲ ਹੀ ਇਸ ਪਿੰਡ ਨੂੰ ਘੇਰਾ ਪਾਇਆ ਗਿਆ, ਨਾਲ ਹੀ ਉਤਲੇ ਪਾਸੇ ਇਸ ਪਿੰਡ ਦੇ ਨਹਿਰ ਵਗਦੀ ਹੈ। ਉਸ ਨਹਿਰ ਦਾ ਜਿਹੜਾ 2 ਕਿਲੋਮੀਟਰ ਦਾ ਏਰੀਆ ਮੰਡ ਏਰੀਆ ਹੀ ਕਹਿ ਸਕਦੇ, ਸਰਕੰਡਾ ਬੜਾ, ਤਾਂ ਉਹ ਕਿਨਾਰਿਆਂ ਤੇ ਜਦੋਂ ਪੋਲਾਪਾਲੀ ਕੀਤੀ ਗਈ ਤੇ ਕਮਾਲ ਦੀ ਗੱਲ ਹੈ ਕਿ ਜਿੱਥੇ ਹੀ ਉਹ ਹੱਥ ਮਾਰਦੇ ਸੀ ਉੱਥੋਂ ਹੀ ਤਰਪਾਲ, ਜਿੱਥੋਂ ਹੱਥ ਮਾਰਦੇ ਸੀ ਉੱਥੇ ਤਰਪਾਲ ਇੰਨਾ ਵੱਡਾ ਸਾਈਜ਼ ਸੀ ਉਹਨਾਂ ਤਰਪਾਲਾਂ ਦਾ ਕਿ ਡਿੱਗੀਆਂ ਬਣੀਆਂ ਹੋਈਆਂ ਸੀ ਥੱਲੇ ਲਾਉਣ ਦੀਆਂ। ਕਈ ਮੇਰੇ ਖਿਆਲ ਦੇ ਨਾਲ ਸੈਂਕੜੇ ਲੀਟਰ ਇੱਕ ਡਿੱਗੀ ਚ ਪੈ ਜਾਂਦਾ ਸੀ। ਤੇ ਇਹੋ ਜਿਹਾ ਜਿਹੜਾ ਇਹ ਦ੍ਰਿਸ਼ ਵੇਖਿਆ ਕਿ ਸੈਂਕੜੇ ਹੀ ਉਹ ਡਿੱਗੀਆਂ ਬਰਾਮਦ ਹੋਈਆਂ। ਪੁਲਿਸ ਨੇ ਕੁਝ ਤੇ ਉੱਥੇ ਨਸ਼ਟ ਕਰ ਦਿੱਤੀਆਂ ਸਰਕੰਡੇ ਦੇ ਵਿੱਚ ਹੀ, ਕੁਛ ਜਿਹੜੀਆਂ ਸੀ ਉਹ ਨਹਿਰ ਦੇ ਵਿੱਚ ਰੋੜ ਦਿੱਤੀਆਂ ਤੇ ਨਹਿਰ ਦੇ ਵਿੱਚ ਰੁੜੀਆਂ ਤਰਪਾਲਾਂ ਉਹ ਜਾਂਦੀਆਂ ਸੀ ਜਿਵੇਂ ਕਿਸੇ ਝੀਲ ਦੇ ਵਿੱਚ ਬੇੜੀਆਂ ਫਿਰਦੀਆਂ, ਕਤਾਰ ਵਾਈਜ਼ ਲਾਈਨ ਬੰਨ ਕੇ ਜਾਂਦੀਆਂ ਪਈਆਂ ਸੀ। ਸੋ ਬੜੀ ਵੱਡੀ ਰਿਕਵਰੀ ਸੀ। ਪਰ ਜਦੋਂ ਸ਼ਾਮੀ ਪੱਤਰਕਾਰਾਂ ਨੇ SHO ਨੂੰ ਪੁੱਛਿਆ, ਜਿਹੜਾ ਸੰਬੰਧਤ ਥਾਣੇ ਦਾ ਸੀ, ਉਹਨੂੰ ਪੁੱਛਿਆ ਕਿ ਭਾਈ ਕੋਈ ਮਾਮਲਾ ਦਰਜ ਕੀਤਾ ਤੇ ਉਹ ਪੱਤਰ ਪੁਰਸ਼ ਕਹਿੰਦਾ ਮਾਮਲਾ ਦਰਜ ਕਾਹਦਾ ਕਰੀਏ, ਉੱਥੇ ਤਾਂ ਫੜੇ ਕੱਖ ਨਹੀਂ। ਜਦੋਂ ਪੱਤਰਕਾਰਾਂ ਨੇ ਕਿਹਾ ਕਿ ਭਾਈ ਸਾਹਿਬ ਵੀਡੀਓ ਰਿਕਾਰਡਿੰਗ ਹੈ ਤੁਹਾਡੇ ਉਸ ਆਪਰੇਸ਼ਨ ਦੀ ਫੁਟੇਜ ਹੈ ਸਾਡੇ ਕੋਲ ਜੀ, ਤੇ ਫਿਰ ਉਹ ਭਾਈ ਸਾਹਿਬ ਘੁੰਮ ਗਿਆ ਭਮੀਰੀ ਵਾਂਗੂ, ਕਹਿੰਦਾ ਜੀ ਮੈਨੂੰ ਕਿਸੇ ਨੇ ਲਿਖਤੀ ਦਿੱਤਾ ਹੀ ਨਹੀਂ, ਮੈਨੂੰ ਜਿਹੜਾ ਬਾਹਰੋਂ ਸਟਾਫ ਆਇਆ ਸੀ ਲਿਖ ਕੇ ਨਹੀਂ ਦੇ ਕੇ ਗਿਆ, ਪਰਚਾ ਹੁਣ ਮੈਂ ਸਿਰ ਜਾਂਦਿਆਂ ਦਾ ਕੱਢਾਂ। ਸੋ ਪਰਚਾ ਹੀ ਨਹੀਂ ਦਰਜ ਕੀਤਾ ਗਿਆ। ਏਡੀ ਵੱਡੀ ਰਿਕਵਰੀ, ਔਰ ਇਸ ਪਿੰਡ ਦੇ ਵਿੱਚ ਤਕਰੀਬਨ 20-30 ਸਾਲ ਤੋਂ ਇਹ ਨਜਾਇਜ਼ ਸ਼ਰਾਬ ਦਾ ਧੰਦਾ ਜਿਹੜਾ ਉਹ ਚੱਲਦਾ ਪਿਆ। ਹਾਲ ਇੱਥੋਂ ਤੱਕ ਆ ਕਿ ਟੈਲੀਫੋਨ ਕਰੋ ਕਿ ਭਾਈ ਸਾਡੇ ਇੱਥੇ ਵਿਆਹ, ਸਾਡੇ ਇੱਥੇ ਨਸ਼ੋਆ ਬੱਚੇ ਦਾ, ਤੇ ਉਹ ਅੱਗੋਂ ਪੁੱਛਦੇ ਆ ਕਿਹੋ ਜਿਹਾ ਟੇਸਟ ਚਾਹੀਦਾ ਸ਼ਰਾਬ ਦਾ ਤੁਹਾਨੂੰ, ਅੰਗੂਰਾਂ ਵਾਲਾ, ਮਾਲਟਿਆਂ ਵਾਲਾ, ਲਾਚੀਆਂ ਵਾਲਾ, ਗੁਲਕੰਦ ਵਾਲਾ, ਪਤਾ ਨਹੀਂ ਕਿੰਨੀਆਂ ਕੁ ਵਰਾਇਟੀਆਂ ਕਿ ਦੱਸ ਦਿੰਦੀ ਹੈ ਕਿ ਤਰੀਕ ਦੱਸ ਦਿਓ, ਇੰਨੀ ਤਰੀਕ ਤੇ ਇੰਨੇ 100 ਲੀਟਰ ਚਾਹੀਦੀ ਹੈ, ਤੁਹਾਡੇ ਘਰੇ ਸੁੱਟਾਵਾਂਗੇ। ਸੋ ਇਹੋ ਜਿਹਾ ਉੱਥੇ ਧੰਦਾ ਹੁੰਦਾ। ਰਾਤ ਨੂੰ ਸ਼ਾਮ ਨੂੰ ਉੱਥੇ ਸੜਕਾਂ ਤੇ ਬੈਠੇ ਹੁੰਦੇ ਆ ਬੰਦੇ ਲੈ ਕੇ ਪੈਪਸੀਆਂ ਤੇ ਚੱਕੋ ਭਾਈ ਲਿਆਓ ਪੈਸੇ ਸੁੱਟੋ ਤੇ ਦੇਖੋ ਤਮਾਸ਼ਾ। ਉਸ ਸ਼ਰਾਬ ਨੇ ਕਈ ਘਰ ਵੀ ਉਜਾੜੇ ਆ। ਪਰ ਅਫਸੋਸ ਆ ਕਿ ਉਹ ਪਿੰਡ ਜਿਹੜਾ ਲੰਬੀ ਹਲਕੇ ਚ ਆਉਂਦਾ, ਲੰਬੀ ਹਲਕੇ ਦੀ ਉਹ ਸਰਾਵਾਂ ਜੈਲ ਚ ਆਉਂਦਾ ਜਿੱਥੋਂ ਇਹਨਾਂ ਦੀ ਜਿੱਤ ਦਾ ਮਾਰਜਨ ਨਿਕਲਦਾ ਹੈ। ਜੋ ਸੱਤਾਧਾਰੀ ਹੈ ਜਿਹੜੀ ਉੱਥੋਂ ਦੀ ਲੀਡ ਹੁੰਦੀ ਹੈ ਉਹੀ ਲੰਬੀ ਹਲਕੇ ਚ ਮਾਰਜਨ ਬਣ ਜਾਂਦੀ ਹੈ ਜਿੱਤ ਦਾ, ਸਰਾਵਾਂ ਜੈਲ ਦਾ। ਇਸ ਕਰਕੇ ਅੱਗੇ ਵੀ ਉੱਥੇ ਕੁਛ ਨਹੀਂ ਹੁੰਦਾ। ਉੱਥੇ ਲੋਕਲ ਪੁਲਿਸ ਤੇ ਉੱਥੇ ਡਰਦੀ ਜਾਂਦੀ ਹੀ ਨਹੀਂ। ਤੇ ਜੋ ਅੱਜ ਬਾਹਰੋਂ ਸਟਾਫ ਆਇਆ, ਦੇਖੋ ਇੰਨੀ ਰਿਕਵਰੀ ਹੋਣ ਦੇ ਬਾਵਜੂਦ ਸੈਂਕੜੇ ਡਿਸਟਿਲਰੀਆਂ ਕਹਿ ਸਕਦੇ ਆ ਦੇਸੀ ਸ਼ਰਾਬ ਦੀਆਂ ਉਹ ਫੜੀਆਂ ਗਈਆਂ, ਪਰ ਬਾਵਜੂਦ ਉਸਦੇ ਇੱਕ ਵੀ ਬੰਦੇ ਤੇ ਪਰਚਾ ਦਰਜ ਨਹੀਂ ਕੀਤਾ ਗਿਆ। ਹੁਣ ਜੋ ਉੱਥੇ ਫੜਿਆ ਗਿਆ ਕਿ ਪੁਲਿਸ ਨੂੰ ਇਹ ਜਾਣਨਾ ਜ਼ਰੂਰੀ ਨਹੀਂ ਸੀ ਬਣਦਾ ਕਿ ਇੰਨਾ ਸਮਾਨ ਕਿੰਨੇ ਉੱਥੇ ਨੱਪਿਆ ਸੀ ਨਹਿਰ ਕਿਨਾਰੇ। ਸੋ ਇਹੋ ਜਿਹਾ ਹਾਲ ਬਣਿਆ ਪਿਆ। ਪਰ ਹਾਲ ਦੀ ਘੜੀ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਨੂੰ ਬਦਨਾਮ ਨਾ ਕੀਤਾ ਜਾਵੇ। ਬਿਲਕੁਲ ਜੀ। ਆ ਤਾਂ ਕਹਿੰਦੇ ਆ ਕਿ ਜਿਸ ਤਰ੍ਹਾਂ ਆਪਾਂ ਸ਼ਰਾਬ ਦੀ ਗੱਲ ਕਰਦੇ ਹਾਂ, ਨਸ਼ਾ ਮੁਕਤ ਆ ਵੀ ਪੰਜਾਬ ਦੇ ਵਿੱਚ, ਨਸ਼ਾ ਤੇ ਹੈ ਹੀ ਨਹੀਂ। ਤੇ ਵੈਸੇ ਪਰਚਾ ਤੁਸੀਂ ਕਹਿੰਦੇ ਆ ਮੁੱਖ ਮੰਤਰੀ ਦੇ ਇਲਾਕੇ ਵਿੱਚ ਮੁਮਕਿਨ ਆ ਜੀ ਪਰਚਾ ਦਰਜ ਹੋਣਾ। ਤੇ ਅੱਗੇ ਆਪਾਂ ਬਹੁਤ ਵਾਰੀ ਸੁਣਦੇ ਹੁੰਦੇ ਸੀ ਕਿ ਜ਼ਿਲ੍ਹੇ ਦੇ ਜਥੇਦਾਰ ਆ ਜਿਹੜੇ, ਉਹੋ ਹੀ ਉਹਨਾਂ ਦੇ ਕਹਿਣ ਦੇ ਉੱਤੇ ਜਿਹੜੀਆਂ ਰਿਪੋਰਟਾਂ ਕਿਸੇ ਨੇ ਲਿਖਾਉਣੀਆਂ ਹੁੰਦੀਆਂ ਸੀ ਲੜਾਈ ਦੀ ਜਾਂ ਕੋਈ ਵੀ ਆ, ਉਹ ਹੁੰਦੀ ਸੀਗੀ। ਤੇ ਹੁਣ ਕਹਿੰਦੇ ਕਿ ਟਿਊਬਵੈੱਲ ਦੇ ਕਨੈਕਸ਼ਨ ਲੈਣ ਲਈ ਵੀ ਅਕਾਲੀਆਂ ਦੀ ਚਿੱਠ ਲੈ ਕੇ ਆਓ। ਬਿਲਕੁਲ ਜੀ। ਹੁਣ ਤੇ ਹਰੇਕ ਥਾਂ ਤੇ ਚਿੱਠ ਹੀ ਚੱਲਦੀ ਇਹਨਾਂ ਦੀ, ਕਿਉਂਕਿ ਉਹਨਾਂ ਚਿਰ
ਕੋਈ ਵੀ ਕੰਮ ਹੈ ਜਿਹੜਾ ਹੁੰਦਾ ਨਹੀਂ, ਜਿੰਨਾ ਚਿਰ ਉਹ ਚਿੱਟ ਨਹੀਂ ਮਿਲਦੀ, ਜਿੰਨਾ ਚਿਰ ਸਿਫਾਰਿਸ਼ ਨਹੀਂ ਮਿਲਦੀ। ਟਿਊਬਵੈਲ ਕਨੈਕਸ਼ਨ ਤੇ ਛੱਡੋ, ਇੱਕ ਖੰਭਾ ਲਵਾਉਣਾ ਹੈ ਨਾ ਜੀ ਕਿਸੇ ਨੇ, ਖੰਭਾ ਜਾਂ ਟਰਾਂਸਫਾਰਮਰ ਰਖਾਉਣਾ, ਛੋਟਾ ਟਰਾਂਸਫਾਰਮਰ ਘਰ ਵਾਸਤੇ, ਤਾਂ ਉਹਦੇ ਲਈ ਵੀ ਸਿਫਾਰਿਸ਼ ਕਰਦੇ। ਔਰ ਕਮਾਲ ਦੀ ਗੱਲ ਇਹ ਹੈ ਕਿ ਕਈ ਜਿਹੜੇ ਲਾਭਪਾਤਰੀ ਹੈ, ਜਿਨ੍ਹਾਂ ਦਾ ਹੱਕ ਬਣਦਾ ਹੈ ਇਸ ਯੋਜਨਾ ਦੇ ਤਹਿਤ, ਉਹ ਇਸ ਕਰਕੇ ਨਜ਼ਰ ਅੰਦਾਜ਼ ਕਰ ਦਿੱਤੇ ਗਏ ਕਿਉਂਕਿ ਜਿਹੜੇ ਸਰਪੰਚ ਸਨ ਉਹ ਉਹਨਾਂ ਤੋਂ ਫਰੜੇ ਚੱਲਦੇ ਸੀ, ਕਿਉਂਕਿ ਉਹਨਾਂ ਨੇ ਵੋਟਾਂ ਨਹੀਂ ਸਨ ਪਾਈਆਂ ਜਾਂ ਸਰਪੰਚ ਨੂੰ ਜਾਂ ਅਕਾਲੀ ਦਲ ਨੂੰ। ਇਸ ਕਰਕੇ ਉਹਨਾਂ ਸਰਪੰਚਾਂ ਨੇ ਉਹਨਾਂ ਨੂੰ ਖੁੱਡੇ ਲੈਣ ਲਾ ਦਿੱਤਾ ਕਿ ਤੁਹਾਨੂੰ ਇਹ ਚੀਜ਼ ਲੈਣ ਦਾ ਕੋਈ ਹੱਕ ਨਹੀਂ। ਹੁਣ ਇੱਕ ਪਿੰਡ ਆ ਜੈਤੋ ਦੇ ਨੇੜੇ, ਸ਼ਾਇਦ ਰਾਮੇਆਣਾ ਪਿੰਡ, ਉੱਥੋਂ ਦੇ ਪਿੰਡ ਦੇ ਕਈ ਬੰਦਿਆਂ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਭਾਈ ਅਸੀਂ ਜੇ ਗਏ ਆ ਆਪਣੇ ਅਧਿਕਾਰ ਲਈ, ਆਪਣੇ ਹੱਕ ਲਈ, ਟਿਊਬਵੈਲ ਲਈ, ਕਨੈਕਸ਼ਨ ਲਈ, ਤਾਂ ਅੱਗੋਂ ਸਾਨੂੰ ਕਿਹਾ ਗਿਆ ਕਿ ਚਿੱਟ ਲੈ ਕੇ ਆਇਓ, ਸਿਫਾਰਿਸ਼ ਵਾਲੀ ਚਿੱਟ ਲੈ ਕੇ ਆਇਓ। ਹੁਣ ਦੇਖੋ ਕਮਾਲ ਦੀ ਗੱਲ ਆ ਕਿ ਯੋਜਨਾਵਾਂ ਸਰਕਾਰੀ ਹੈ, ਸਮਾਨ ਜੋ ਵੀ ਮਿਲਣਾ ਹੈ ਉਹ ਨੇਮ ਕਾਇਦਾ, ਜਿਸ ਤਰ੍ਹਾਂ ਦਾ ਜੋ ਉਹਦਾ ਰੇਟ ਹੈ, ਜੋ ਉਹਦੇ ਚਾਰਜਿਸ ਹੈ, ਅਗਲੇ ਨੇ ਪੇ ਕਰਨੇ, ਅਗਲੇ ਨੇ ਅਦਾ ਕਰਨੇ, ਸਮਾਨ ਚੁੱਕਣਾ, ਜੋ ਵੀ ਨੇਮ ਕਾਇਦਾ ਉਹਦੇ ਮੁਤਾਬਕ ਹੋਣਾ। ਪਰ ਤੁਸੀਂ ਫੇਰ ਪੁੱਛ ਰਹੇ ਹੋ, ਸਰਕਾਰੀ ਮੁਲਾਜ਼ਮ ਪੁੱਛ ਰਹੇ ਆ ਕਿ ਭਾਈ ਸਿਫਾਰਿਸ਼ ਦੀ ਚਿੱਠੀ ਲੈ। ਇਹਦਾ ਮਤਲਬ ਇਹ ਹੈ ਕਿ ਜਿਹੜੀ ਅਫਸਰਸ਼ਾਹੀ ਹੈ ਉਹ ਇਸ ਮੁਲਕ ਲਈ ਸਰਾਪ ਬਣ ਚੁੱਕੀ ਹੈ, ਜਿਹੜੀ ਖੁਦ ਹੀ ਇਕਬਾਲ ਕਰੀ ਜਾਂਦੀ ਹੈ ਕਿ ਭਾਈ ਨਾਲ ਸਿਫਾਰਿਸ਼ ਦੀ ਚਿੱਠ ਲੈ ਕੇ ਆਓ। ਸੋ ਇਹ ਸਭ ਕੁਛ ਗਲ ਗਿਆ, ਸਭ ਕੁਛ ਇੱਥੇ ਜਿਹੜਾ ਉਹ ਗਰਕ ਹੋ ਗਿਆ। ਪਰ ਇਹ ਗਲਤ ਗੱਲ ਹੈ, ਇਹ ਗਲਤ ਕਵਾਇਦ ਆ। ਠੀਕ ਆ, ਜਦੋਂ ਤੁਹਾਡੇ ਕੋਲ ਸੱਤਾ ਹੁੰਦੀ ਹੈ, ਬਹੁਤ ਸਾਰੀਆਂ ਸ਼ਕਤੀਆਂ ਜਾਇਜ਼ ਨਜਾਇਜ਼ ਉਹ ਤੁਹਾਡੀ ਪਾਕਟ ਦੇ ਵਿੱਚ, ਤੁਹਾਡੀ ਜੇਬ 'ਚ ਪੈ ਜਾਂਦੀਆਂ, ਪਰ ਇੰਨਾ ਵੀ ਜ਼ਿਆਦਾ ਨਹੀਂ ਕਰਨਾ ਚਾਹੀਦਾ ਕਿ ਥਾਣੇ ਵੀ ਤੁਸੀਂ ਹਥਿਆਰ ਲਓ, ਦਫ਼ਤਰ ਵੀ ਤੁਸੀਂ ਕਬਜ਼ਾ ਲਓ, ਤੇ ਰਹਿੰਦੇ ਖੁੰਦੇ ਜਿਹੜੇ ਗਰੀਬ, ਜਿਹੜੇ ਹਮਾਤੜ, ਜਿਹੜੇ ਹੱਕਦਾਰ ਹੈ, ਤੁਸੀਂ ਉਹਨਾਂ ਨੂੰ ਵੀ ਦਰਕਾਰ ਦਿਓ। ਇਹ ਚੰਗੀ ਗੱਲ ਨਹੀਂ, ਇਹ ਨੈਤਿਕ ਤੌਰ ਤੇ ਵੀ ਇਹ ਚੰਗੀ ਗੱਲ ਨਹੀਂ ਕਿ ਕਿਸੇ ਦਾ ਹੱਕ ਜਿਹੜਾ ਉਹ ਮਾਰ ਦਿਓ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਸ਼ੁਕਰੀਆ ਜੀ, ਧੰਨਵਾਦ। ਤੇ ਸਰੋਤੇ ਸਨ ਮਿੰਟੂ ਗੁਰਸਰੀਆ ਜੀ ਜੋ ਸਾਡੇ ਨਾਲ ਜੁੜਦੇ ਨੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।